ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਅੱਜ ਦਾ ਟਰੱਕਿੰਗ ਥਰਸਡੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢੱਲੋਂ ਜੀ। ਰਮਨ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਜ਼ ਦਾ ਸਮਾਂ ਚੱਲ ਰਿਹਾ। ਅਖੀਰ ਦੀਆਂ ਕੁਝ ਤਰੀਕਾਂ ਚੱਲ ਰਹੀਆਂ ਨੇ, ਤਾਂ ਸਮੇਂ ਰਹਿੰਦੇ ਹੋਏ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾਓ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਟਰਾਈਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559-266-3737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਟਰੱਕਿੰਗ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਪਹਿਲਾਂ ਕੁਝ ਨਿਊਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਫਿਰ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਆ ਉਹ ਵੀ ਲਵਾਂਗੇ। ਕੀ ਕੁਛ ਤਬਦੀਲੀਆਂ ਆਪਾਂ ਦੇਖ ਰਹੇ ਹਾਂ ਜਿਹੜੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਰਹੀਆਂ ਆ, ਜਿਸ ਨੂੰ ਇੱਕ ਟਾਈਮ ਦੇ ਉੱਤੇ ਆਪਾਂ ਸੋਚਦੇ ਸੀਗੇ ਵੀ ਸ਼ਾਇਦ ਉਸ ਨੂੰ ਸਮਾਂ ਲੱਗੂਗਾ, ਪਰ ਹੁਣ ਉਹ ਨੇੜਲੇ ਭਵਿੱਖ ਦੇ ਵਿੱਚ ਇੱਦਾਂ ਲੱਗਦਾ ਵੀ ਬਹੁਤ ਜਲਦ ਉਹ ਜਿਹੜੀਆਂ ਚੀਜ਼ਾਂ ਆਉਣਗੀਆਂ। ਸੋ ਆਪਾਂ ਉਸ ਦੇ ਉੱਤੇ ਚਰਚਾ ਕਰਾਂਗੇ। ਸੋ ਕੋਰਾ ਕਹਿੰਦੇ ਵੀ ਨੀਅਰ ਫਰੀਜ਼ਿੰਗ ਟੈਂਪਰੇਚਰਸ ਨਿਊ ਈਅਰ ਵੀਕਐਂਡ ਦੇ ਉੱਤੇ ਆਉਣ ਜਾ ਰਹੇ ਆ। ਸੋ ਸਾਰੇ ਜਾਣੇ ਆਪੋ ਆਪਣੇ ਹਿਸਾਬ ਦੇ ਨਾਲ ਧਿਆਨ ਰੱਖੋ, ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਟਰੈਵਲ ਕਰਨਾ ਹੈ। ਆਪਾਂ ਜੇ ਟਰੱਕਰਸ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਥਾਵਾਂ ਦੇ ਉੱਤੇ ਵਿੰਟਰ ਸਟਾਰਮਸ ਉਹਦਾ ਘੇਰਾ ਜਿਹੜਾ ਪਿਆ ਹੋਇਆ ਆ। ਬਹੁਤ ਰਿਕਾਰਡ ਤੋੜ ਬਰਫ਼ ਜਿਹੜੀ ਉਹ ਡਿੱਗ ਰਹੀ ਆ, ਜਿਹਦੇ ਕਰਕੇ ਤੁਹਾਨੂੰ ਬਹੁਤ ਹੀ ਜ਼ਿਆਦਾ ਅਹਤਿਆਤ ਦੇ ਨਾਲ ਚੱਲਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਸੋ ਰਮਨ ਜੀ, ਜੇ ਇਸ ਦੇ ਬਾਰੇ ਕਿਤੇ ਹੋਰ ਜਾਣਕਾਰੀਆਂ ਤੁਹਾਡੇ ਕੋਲ ਹੈਗੀਆਂ ਵੀ ਕਿੱਥੇ ਇੱਕ ਇਸ ਟਾਈਮ ਜ਼ਿਆਦਾ ਸਥਿਤੀ ਕਹਿ ਲਓ ਵੀ ਬੈਡ ਹੈਗੀ ਆ ਜਿਹੜੀ ਆ ਵੈਦਰ ਨੂੰ ਲੈ ਕੇ, ਜੇ ਤੁਹਾਡੇ ਕੋਲ ਹੋਵੇ ਅਪਡੇਟਸ ਤਾਂ ਉਹ ਜ਼ਰੂਰ ਦੱਸ ਦਿਓ ਜੀ। ਬਿਲਕੁਲ ਰਾਜਕਰਨ, ਜਿਹੜੇ ਕੰਸਿਸਟੈਂਟ ਜਿਹੜੇ ਬੇਸਿਸ ਦੇ ਉੱਤੇ ਜਿਹੜਾ ਇੱਕ ਵੀਡ ਹੈਗਾ ਆ, ਉੱਥੇ ਨੋਰਮਲੀ ਜਿਹੜਾ ਬਹੁਤ ਖਰਾਬ ਹੋ ਜਾਂਦਾ ਮੌਸਮ। I-80 ਦੇ ਉੱਤੇ ਜਿਹੜਾ ਟਰੱਕੀ ਵਾਲਾ ਸਾਈਡ ਹੈਗਾ ਉਹ ਬੰਦ ਪਿਆ ਹੈਗਾ। ਜੇ ਵਾਇਓਮਿੰਗ ਜਾਂ ਇੱਧਰ 80 ਦੇ ਉੱਤੇ ਕਿਤੇ ਵੀ ਹੈਗਾ, ਕਾਫੀ ਉੱਥੇ ਬਰਫਬਾਰੀ ਆ। ਦੂਸਰੀ ਗੱਲ ਆ ਕਿ ਜਿਹੜੇ ਆਪਣੇ ਜਿਹੜੇ ਪਿਨ ਪੁਆਇੰਟਸ ਹੁੰਦੇ ਆ, ਜਿਹੜੇ ਮੋਸਟਲੀ ਸਾਰਿਆਂ ਨੂੰ ਪਤਾ ਹੈਗੇ, ਫਲੈਗ ਸਟਾਫ ਹੋ ਗਿਆ ਆਪਣਾ, ਜਾਂ 15 ਦੇ ਉੱਤੇ ਹੋ ਗਿਆ ਜਦੋਂ ਆਪਾਂ ਸਾਲਟ ਲੇਕ ਸਿਟੀ ਨਹੀਂ ਜਾਂਦੇ ਹੈਗੇ, ਉੱਧਰਲੀ ਸਾਈਡ ਹੋ ਗਈ। ਇਹ ਨੋਰਮਲ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਨੋਰਮਲ ਪਿਨ ਪੁਆਇੰਟ ਹੈਗੇ ਜਿੱਥੇ ਕਿ ਸਨੋ ਦਾ ਕਾਫੀ ਪ੍ਰਕੋਪ ਰਹਿੰਦਾ ਆ। ਪਰ ਜਦੋਂ ਕਦੇ ਸਨੋ ਜਿਹੜੀ ਆ ਉਹ 20 ਤੇ ਪੈਂਦੀ ਆ ਜਾਂ ਥੱਲੇ ਟੈਕਸਸ ਦੇ ਵਿੱਚ ਪੈਂਦੀ ਆ, ਤੇ ਉੱਥੇ ਪ੍ਰੋਬਲਮ ਇਹ ਬਹੁਤ ਹੋ ਜਾਂਦੀ ਕਿ ਉੱਥੋਂ ਦੇ ਜਿਹੜੇ ਡਰਾਈਵਰਸ ਆ ਯੂਜ਼ ਟੂ ਨਹੀਂ ਹੈਗੇ ਇਸ ਵੈਦਰ ਦੇ ਚਲਾਉਣ ਦੇ। ਸੋ ਉੱਥੇ ਥੋੜ੍ਹਾ ਜਿਹਾ ਧਿਆਨ ਜਿਹੜਾ ਆ 20 ਦੇ ਉੱਤੇ ਕਾਫੀ ਜ਼ਿਆਦਾ ਰੱਖਣਾ ਪੈਂਦਾ ਹੈ, ਤਾਂ ਕਿ ਕੋਈ ਵੀ ਐਸਾ ਮਸਲਾ ਨਾ ਖੜਾ ਹੋਵੇ ਜਿੱਥੇ ਕਿ ਤੁਸੀਂ ਜੈਕ ਨਾਈਫ ਹੋ ਜਾਓ ਜਾਂ ਉੱਦਾਂ ਦੀ ਗੱਲ ਹੋ ਜਾਓ। ਪਰ ਆਪਾਂ ਪਿਛਲੀ ਵਾਰੀ ਵੀ ਰਾਜਕਰਨ ਨੇ ਗੱਲ ਕਹੀ ਸੀਗੀ, ਜੇ ਤੁਸੀਂ ਸੜਕ 'ਤੇ ਇੱਦਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਤੁਹਾਡਾ, ਜਿਸ 'ਚ ਕਿ ਕੋਈ ਹੋਰ ਜ਼ਖਮੀ ਨਹੀਂ ਹੋਇਆ ਜਾਂ ਕਿਸੇ ਹੋਰ ਨਾਲ ਤੁਹਾਡੀ ਗੱਡੀ ਨਹੀਂ ਲੱਗੀ, ਤੁਸੀਂ ਜੈਕ ਨਾਈਫ ਹੋ ਗਏ ਜਾਂ ਤੁਸੀਂ ਡਿੱਚ ਚਲੇ ਗਏ ਆ, ਤੇ ਪਲੀਜ਼ ਆਪਣੀ ਜਿਹੜੀ ਟੋ ਟਰੱਕ ਕੰਪਨੀ ਹੈਗੀ ਉਹਨੂੰ ਕਾਲ ਕਰਕੇ ਆਪਣੀ ਟੋ ਟਰੱਕ ਕੰਪਨੀ ਦੇ ਥਰੂ ਜਿਹੜਾ ਆ ਉਹ ਟਰੱਕ ਜਿਹੜਾ ਆ ਉਹ ਟੋ ਕਰਾਉਣ ਦੀ ਕੋਸ਼ਿਸ਼ ਕਰੋ। ਜੇ ਪੁਲਿਸ ਵਾਲੇ ਕਾਲ ਕਰਦੇ ਆ ਤੇ ਉਹਦੇ ਵਿੱਚ ਕਈ ਵਾਰੀ ਜਿਹੜੀਆਂ ਇਹ ਟੋ ਟਰੱਕ ਮਾਫੀਆ ਹੈਗਾ ਆ, ਇਹਦੇ ਜਿਹੜੇ
ਕਈ ਕੰਪਨੀਆਂ ਹੈਗੀਆਂ ਉਹਦੇ ਹੂੰ। ਮਤਲਬ ਕਿ ਘੇਰੇ 'ਚ ਆ ਜਾਂਦੀਆਂ ਆ, ਤੇ ਉਹ ਫਿਰ ਜਿਹੜਾ ਉਹਨਾਂ ਦਾ ਬਿੱਲ ਆ ਉਹ ਫਿਰ ਬਹੁਤ ਜ਼ਿਆਦਾ ਬਿੱਲ ਹੋ ਜਾਂਦਾ ਆ। ਲੇਟਲੀ ਜਿਹੜਾ ਮੈਨੂੰ ਸੁਣਨ ਨੂੰ ਮਿਲਿਆ ਸੀਗਾ, ਉਹ ਆਪਣੇ ਕੈਲੀਫੋਰਨੀਆ ਦੇ ਵਿੱਚ ਹੀ 15 ਟਰੱਕ ਦਾ ਐਕਸੀਡੈਂਟ ਹੋਇਆ ਤੇ 65,000 ਦਾ ਬਿੱਲ ਜਿਹੜਾ ਆ ਵਾਓ! ਉਹ ਉਹਨਾਂ ਨੇ ਬਣਾਇਆ। ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਵੀ ਆਪਣੀ ਕੰਪਨੀ ਲੱਭ ਕੇ ਫਟਾਫਟ ਜਿਹੜੀ ਟੋ ਆ, ਵੇਟ ਨਾ ਕਰੋ ਕਿ ਪੁਲਿਸ ਆਊਗੀ, ਕੁਛ ਹੋਊਗਾ, ਇਹ ਹੋਊਗਾ, ਉਹ ਹੋਊਗਾ। ਸੋ ਆਪਣੀ ਟੋ ਟਰੱਕ ਕੰਪਨੀ ਜਿਹੜੀ ਉਹ ਆਪਣੀ ਕਾਲ ਕਰ ਲਓ ਪਹਿਲਾਂ। ਜੀ, ਜੀ, ਬਿਲਕੁਲ। ਉਹ ਵੀ ਕਹਿੰਦੇ ਆ ਵੀ ਜਦੋਂ 2.5 ਲੱਖ ਦਾ ਟਰੱਕ ਲਈ ਜਾਂਦੇ 65,000 ਟੋਹ ਦਾ ਵੀ ਦੇ ਦੇਣਗੇ ਸ਼ਾਇਦ। ਉਹਨੇ ਉਹ ਕਈ ਵਾਰੀ ਹੁੰਦਾ ਜੀ, ਨਾ, ਇੰਸ਼ੋਰੈਂਸ ਦੇ ਦੇਣਾ ਹੁੰਦਾ, ਤੇ ਜੀ, ਇੰਸ਼ੋਰੈਂਸ ਕਈਆਂ ਦੀ ਤਾਂ ਚਲੋ ਜਿਹੜੀ ਵਧੀਆ ਲਈ ਆ, ਪਰ ਮੋਸਟਲੀ ਆਪਾਂ ਕੀ ਕਰਦੇ ਹਾਂ ਕਿ ਇੰਸ਼ੋਰੈਂਸ ਦੇ ਉੱਤੇ ਆਪਾਂ ਕਹਿੰਦੇ ਡਿਸਕਾਊਂਟ ਲੈ ਲਈ ਤਾਂ ਇੰਸ਼ੋਰੈਂਸ ਸਸਤੀ ਮਿਲ ਗਈ ਮੈਨੂੰ। ਸਸਤੀ ਕੋਈ ਇੰਸ਼ੋਰੈਂਸ ਨਹੀਂ ਹੁੰਦੀ ਜਾਂ ਮਹਿੰਗੀ ਕੋਈ ਨਹੀਂ ਹੁੰਦੀ, ਸਿਰਫ ਤੁਹਾਡੇ ਬੈਨੀਫਿਟ ਘੱਟ ਜਾਂਦੇ ਆ। ਜੇ ਬਿਲਕੁਲ। ਤੁਹਾਡੀ 1 ਲੱਖ ਦੀ ਕੋਈ ਟੋ ਕਵਰੇਜ ਹੈਗੀ ਆ, ਉੱਥੇ ਤੁਹਾਨੂੰ 25,000 ਦੀ ਟੋ ਕਵਰੇਜ ਮਿਲ ਜਾਊਗੀ। ਉਹੀ ਤੁਹਾਡਾ ਜਿਹੜਾ ਆ ਉਹ ਪ੍ਰਾਈਸ ਘੱਟ ਜਾਊਗਾ। ਤੁਹਾਡੇ ਲਈ ਉਹ ਸਸਤੀ ਇੰਸ਼ੋਰੈਂਸ ਹੋਗੀ, ਪਰ ਜਿੱਦਣ ਤੁਹਾਨੂੰ ਲੋੜ ਪਈ ਉਦੋਂ ਫਿਰ ਤੁਹਾਨੂੰ ਉਹ ਪੱਲਿਓ ਪੈਸੇ ਜਿਹੜੇ ਆ ਉਹ ਦੇਣੇ ਪੈਣੇ ਆ। ਸੋ ਰਾਜਕਰਨ ਕੰਨ ਜਿੱਧਰੋਂ ਮਰਜ਼ੀ ਫੜ ਲਓ, ਉਹ ਕੰਨ ਫੜਿਆ ਜਾਣਾ। ਪਾਰਟੀ ਹੋਣਾ ਆ, ਸੋ ਬਚਾਅ ਕਰਨ 'ਚ ਹੀ ਬਚਾਅ ਆ ਵੀ ਜੀ, ਪਹਿਲਾਂ ਹੀ ਬੈਟਰ ਇੰਸ਼ੋਰੈਂਸ, ਬੈਟਰ ਕਵਰੇਜ ਵਾਲੀ ਜਿਹੜੀ ਇੰਸ਼ੋਰੈਂਸ ਆ, ਜੀ, ਉਹ ਜੀ, ਜਿਹੜੀ ਆ ਤੁਸੀਂ ਜਿਹੜੀ ਲਓ। ਕਈ ਵਾਰੀ ਬੰਦਾ ਫਿਰ ਹੁੰਦਾ ਆ। ਬਾਕੀ ਇੱਥੇ ਸੈਂਟਰਲ ਵੈਲੀ ਦੇ ਵਿੱਚ ਕਾਫੀ ਜ਼ਿਆਦਾ ਕੋਰਾ ਤੇ ਪੈਣਾ ਆ। ਇੱਕ ਟਾਈਮ ਦੇ ਉੱਤੇ ਤੇ ਕਿਹਾ ਜਾ ਰਿਹਾ ਸੀਗਾ ਵੀ ਇੱਧਰ ਫਰੈਜ਼ਨੋ ਤੇ ਇਰਦ-ਗਿਰਦ ਦੇ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਇਦ ਬਰਫ਼ ਵੀ ਜਿਹੜੀ ਆ, ਸਨੋਫਲੇਕਸ ਵੀ ਜਿਹੜੇ ਉਹ ਡਿੱਗਦੇ ਦਿਖਣ, ਪਰ ਕਹਿੰਦੇ ਵੀ ਉਹ ਸ਼ਾਇਦ ਗੱਲ ਨਾ ਬਣੇ। ਤੇ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿੱਥੇ ਬਹੁਤ ਜ਼ਿਆਦਾ ਠੰਡ ਜਦੋਂ ਇੱਦਾਂ ਅਚਾਨਕ ਪੈਂਦੀ ਆ, ਵਾਰਮਿੰਗ ਸੈਂਟਰਸ ਆਪੋ ਆਪਣੇ ਉਹ ਉਹਨਾਂ ਥਾਵਾਂ ਦੇ ਉੱਤੇ ਬਣਾਏ ਜਾਂਦੇ ਆ। ਹੁਣ ਆਪਾਂ ਦੇਖਿਆ ਵੀ ਸੈਕਰਾਮੈਂਟੋ ਦੇ ਇਰਦ-ਗਿਰਦ ਉੱਥੇ ਜਿੱਥੇ ਬਹੁਤ ਜ਼ਿਆਦਾ ਬਰਫ਼ ਪੈ ਰਹੀ ਆ, ਪੋਰਕ ਪਾਈਨਸ ਤੇ ਹੋਰ ਇਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਗਿਆਂ ਨੂੰ ਕਈ ਦਿਨ ਹੋ ਗਏ ਆ। ਸੋ ਉਹਦੇ ਕਰਕੇ ਬਹੁਤ ਸਾਰੇ ਲੋਕ ਬਿਮਾਰ ਵੀ ਹੋ ਜਾਂਦੇ ਆ, ਕਈ ਦੀ ਮੌਤਾਂ ਤੱਕ ਵੀ ਜਿਹੜੀਆਂ ਹੋ ਜਾਂਦੀਆਂ ਨੇ। ਸੋ ਇਹ ਜ਼ਰੂਰੀ ਆ ਵੀ ਤੁਹਾਨੂੰ ਜਿਹੜਾ ਆਪਣੇ ਵਾਰਮਿੰਗ ਸੈਂਟਰਸ ਦਾ ਪਤਾ ਹੋਵੇ ਵੀ ਜੇ ਬਿਜਲੀ ਨਹੀਂ ਹੈਗੀ ਜਾਂ ਕੋਈ ਮੁਸ਼ਕਿਲ ਆ ਤੇ ਤੁਸੀਂ ਉੱਥੇ ਜਾ ਕੇ ਐਟਲੀਸਟ ਜਿਹੜੇ ਆ ਉਹ ਤੁਸੀਂ ਗਰਮ ਰਹੋ, ਨਿੱਘੇ ਰਹੋ, ਤੇ ਕੱਪੜਿਆਂ ਦੀਆਂ ਲੇਅਰਸ ਜਿਹੜੀਆਂ ਉਹ ਤੁਸੀਂ ਵੱਧ ਤੋਂ ਵੱਧ ਪਾ ਕੇ ਰੱਖਿਓ ਜੀ। ਤੇ ਹੁਣ ਅਗਲੀ ਜਿਹੜੀ ਆਪਾਂ ਗੱਲ ਰਮਨ ਜੀ ਕਰੀਏ, ਜਿਸ ਦੀ ਮੈਂ ਚਰਚਾ ਪਹਿਲੋਂ ਛੇੜੀ ਸੀ ਵੀ ਕਈ ਵਾਰੀ ਇੱਦਾਂ ਲੱਗਦਾ ਵੀ ਜਿਹੜੀ ਟੈਕਨੋਲੋਜੀ ਆ ਸ਼ਾਇਦ ਉਸ ਨੂੰ ਆਉਂਦਿਆਂ ਨੂੰ ਟਾਈਮ ਲੱਗਣਾ ਆ। ਉਹ ਨਹੀਂ ਜੀ 10 ਸਾਲ ਲੱਗ ਜਾਣੇ ਆ, ਜੇ 20 ਲੱਗ ਜਾਣੇ, ਪਤਾ ਨਹੀਂ ਕਦੋਂ ਹੋਣਾ, ਕਿਵੇਂ ਹੋਣਾ ਆ। ਪਰ ਟੈਕਨੋਲੋਜੀ ਕਈ ਵਾਰੀ ਪੜਦੇ ਦੇ ਪਿੱਛੇ ਇੰਨੀ ਤੇਜ਼ ਰਫ਼ਤਾਰ ਦੇ ਨਾਲ ਵੱਧਦੀ ਆ ਵੀ ਜਦੋਂ ਆਉਂਦੀ ਆ ਉਹ ਕਹਿੰਦੇ ਅੱਛਾ ਇੱਦਾਂ ਹੋ ਗਿਆ। ਸੋ ਹੁਣ ਇੱਕ ਟੂ ਸਿੰਪਲ ਕੰਪਨੀ ਹੈਗੀ ਆ ਟਰੱਕਿੰਗ ਦੇ ਨਾਲ, ਆਟੋਨਮਸ ਟਰੱਕਿੰਗ ਦੇ ਵਿੱਚ ਇਹ ਕਾਫੀ ਕਹਿੰਦੇ ਵੀ ਅੱਗੇ ਲੰਘ ਰਹੀ ਆ। ਹੁਣ ਕਹਿੰਦੇ ਵੀ ਉਹਨਾਂ ਨੇ 80 ਮੀਲ ਉਹਨਾਂ ਦੇ ਟਰੱਕ ਨੇ ਸਫ਼ਰ ਤੈਅ ਕੀਤਾ ਆ, ਜਿਸ ਦੇ ਵਿੱਚ ਇੱਕ ਸਾਈਡ ਤੇ ਬੈਠਾ ਕੋਈ ਬੰਦਾ ਵੀ ਸ਼ਾਮਿਲ ਨਹੀਂ ਸੀਗਾ। ਉਹਨੇ 80 ਮੀਲ ਟਸਕਨ ਤੋਂ ਫੀਨਿਕਸ ਤੱਕ ਬਗੈਰ ਕਿਸੇ ਜਿਹੜੀ ਹਿਊਮਨ ਇਨਪੁਟ ਦੇ ਸਿਰਫ ਤੇ ਸਿਰਫ ਕੰਪਿਊਟਰਸ ਦੀ ਮਦਦ ਦੇ ਨਾਲ ਆਟੋਨਮਸਲੀ ਜਿਹੜਾ ਹੈ ਉਹ ਕਵਰ ਕੀਤਾ ਆ। ਸੋ ਇਟ ਲੁਕਸ ਲਿਟਲ ਟੂ ਕਲੋਜ਼ਰ ਟੂ ਰਿਐਲਿਟੀ। ਬਿਲਕੁਲ ਰਾਜਕਰਨ, ਇਹ ਚੀਜ਼ ਜਿਹੜੀ ਆ ਮੈਂ ਪਹਿਲਾਂ ਵੀ ਕਈ ਪ੍ਰੋਗਰਾਮ 'ਚ ਕਹੀ ਆ ਕਿ ਅਜੇ ਇੰਨਾ ਸਿੰਪਲ ਨਹੀਂ ਹੈਗਾ, ਇੰਨਾ ਨੇੜੇ ਨਹੀਂ ਹੈਗਾ। ਪਰ ਆਹ ਜਿਹੜੀ ਚੀਜ਼ ਹੋਈ ਹੈਗੀ ਆ, ਇਹ ਜਿਹੜਾ ਇਹਨਾਂ ਨੇ ਜਿਹੜਾ ਕੀਤਾ ਹੈਗਾ, ਟੈਸਟ ਕੀਤਾ ਹੈਗਾ, ਇਹ ਬਿਲਕੁਲ ਹੈਰਾਨੀ ਕਰਨਯੋਗ ਆ। ਔਰ 1 ਘੰਟਾ 23 ਮਿੰਟ ਦੀ ਵੀਡੀਓ ਜਿਹੜੀ ਉਹਨਾਂ ਨੇ ਰਿਲੀਜ਼ ਕੀਤੀ ਹੈਗੀ ਆ, ਜਿਹੜੀ ਕਿ ਮੈਂ ਕਈ ਵਾਰ ਉਹ ਬੈਕ ਐਂਡ ਫੋਰਥ ਬੈਠ ਕੇ ਦੇਖੀ ਹੈਗੀ ਆ। ਸੋ ਇਹਦੇ ਵਿੱਚ ਹੈਰਾਨੀਜਨਕ ਇਹ ਆ ਕਿ ਟਿਊਸਾਨ ਤੋਂ ਲੈ ਕੇ ਫੀਨਿਕਸ, ਜਿਹੜਾ ਟਿਊਸਾਨ ਦੇ ਵਿੱਚ ਇਹ ਸੈਂਡੀਆਗੋ ਬੇਸਡ ਕੰਪਨੀ ਹੈਗੀ ਟੂ ਸਿੰਪਲ। ਸੋ ਇਹ ਕਾਫੀ ਦੇਰ ਦੀ ਇਹ ਜਿਹੜੀ ਆ ਇਹ ਟੈਸਟ ਕਰਦੀ ਪਈ ਆ ਥੱਲੇ I-10 ਦੇ ਉੱਤੇ, ਤੇ 1,60,000 ਮੀਲ ਤੱਕ ਇਹ ਰੈਂਪ ਅਪ ਕਰ ਚੁੱਕੀ ਆਪਣੇ ਆਟੋਨਮਸ ਟਰੱਕਸ ਦੇ ਨਾਲ। ਸੋ ਮਤਲਬ ਕਿ ਕਾਫੀ ਦੇਰ ਦਾ ਚੱਲਦਾ ਪਿਆ ਪ੍ਰੋਗਰਾਮ, ਇਹ ਕਾਫੀ 2-3 ਸਾਲਾਂ ਤੋਂ ਚੱਲਦਾ ਪਿਆ। ਪਰ ਹੁਣ ਇਹ ਜਿਹੜਾ ਹੈਰਾਨੀਜਨਕ ਆ ਕਿ ਇਹਨਾਂ ਨੇ ਇੱਕ ਕੈਮਰਾ ਜਿਹੜਾ ਆ ਉਹ ਕੈਬ ਦੇ ਵਿੱਚ ਲਾਇਆ ਹੈਗਾ, ਇੱਕ ਕੈਮਰਾ ਜਿਹੜਾ ਉਹ ਫਰੰਟ ਫੇਸਿੰਗ ਹੈਗਾ, ਅੱਗੇ ਨੂੰ ਦੇਖਦਾ, ਇੱਕ ਕੈਮਰਾ ਪਿੱਛੇ ਬੈਕ ਫੇਸਿੰਗ ਹੈਗਾ। ਸੋ ਉਹਦੇ ਨਾਲ ਤੇ ਇੱਕ 3D ਇਮੇਜ ਹੈਗੀ ਆ ਕਿ ਕਿਸ ਤਰ੍ਹਾਂ ਟਰੱਕ ਦੇ ਵਿੱਚ ਜਿਹੜੇ ਆ ਅੱਗੇ ਆਉਣ ਵਾਲੇ ਜਿਹੜੇ ਆਬਜੈਕਟਸ ਹੈਗੇ ਜਾਂ ਅੱਗੇ ਆਉਣ ਵਾਲੀਆਂ ਕਾਰਾਂ ਜਾਂ ਟਰੱਕਸ ਹੈਗੇ, ਉਹਨਾਂ ਨੂੰ ਕਿੱਦਾਂ ਸੈਂਸਰ ਜਿਹੜਾ ਉਹ ਦੇਖਦਾ। ਤੇ ਇਹਦੇ ਵਿੱਚ ਟਰੱਕ ਜਿਹੜਾ ਹੈਗਾ ਉਹ ਵੇਅਰ ਹਾਊਸ ਤੋਂ, ਜਿੱਦਾਂ ਆਪਾਂ ਪਹਿਲਾਂ ਕਈ ਵਾਰੀ ਗੱਲ ਕਰਦੇ ਸੀਗੇ ਕਿ ਟਰੱਕ ਨੂੰ ਫਰੀਵੇ ਤੇ ਚੜਾ ਕੇ ਛੱਡ ਦੇਣਗੇ, ਇੱਦਾਂ ਕਰ ਦੇਣਗੇ, ਉੱਦਾਂ ਕਰ ਦੇਣਗੇ, ਪਰ ਇਹ ਟਰੱਕ ਵੇਅਰ ਹਾਊਸ ਤੋਂ ਲੋਡ ਜਿਹੜਾ ਚੁੱਕ ਕੇ ਗੇਟ ਤੇ ਉਹ ਛੱਡਦੇ ਆ, ਇਹਨੂੰ ਗੇਟ ਤੋਂ ਤੋਰਦੇ ਆ, ਤੇ ਇਹ ਆਪੇ ਹੀ ਸਾਰੀਆਂ ਜਿਹੜੀਆਂ ਲਾਈਟਸ ਹੈਗੀਆਂ ਆ ਉਹ ਕ੍ਰਾਸ ਕਰਦਾ ਆ। ਜਿੱਥੇ ਰੈੱਡ ਲਾਈਟ ਆ ਉੱਥੇ ਸਟਾਪ ਕਰਦਾ ਆ, ਜਿੱਥੇ ਗ੍ਰੀਨ ਆ ਉੱਥੇ ਲੰਘਦਾ ਆ, ਰਾਈਟ ਲੈਫਟ ਕਰਦਾ ਆ, ਫਰੀਵੇ ਦੇ ਉੱਤੇ ਜਿਹੜਾ ਔਨ ਰੈਂਪ ਆ ਉਹ ਲੈਂਦਾ ਆ, ਆਫ ਰੈਂਪ ਲੈਂਦਾ ਆ, ਫਿਰ ਸਾਰੀਆਂ ਸਟਰੀਟਾਂ ਦੇ ਜਿਹੜੀ ਟ੍ਰੈਫਿਕ ਆ
ਉਹਦੇ ਵਿੱਚੋਂ ਹੁੰਦਾ ਹੋਇਆ ਇਹ ਆਪਣੇ ਜਿਹੜੀ ਡੈਸਟੀਨੇਸ਼ਨ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ। ਸੋ ਇਹ ਫੁੱਲੀ ਲੋਡਡ ਟਰੱਕ ਸੀਗਾ, ਜਿਹੜਾ ਕਿ ਟੂ ਸਿੰਪਲ ਨੇ ਰੈਟਰੋਫਿਟ ਕੀਤਾ ਸੀਗਾ, ਨੈਵੀਸਟਾਰ ਦਾ ਟਰੱਕ ਸੀਗਾ, ਤੇ ਜਿਹਨੂੰ ਕਿ ਉਹਨਾਂ ਨੇ ਰੈਟਰੋਫਿਟ ਕਰਕੇ ਜਿਹੜਾ ਆ ਇਹ ਚਲਾਇਆ ਸੀਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਬੜੀ ਮਤਲਬ ਕਿ ਹੈਰਾਨੀ ਵੀ ਹੈਗੀ ਆ, ਪਰ ਡੈਫੀਨੇਟਲੀ ਇਹ ਚੀਜ਼ਾਂ ਆ ਰਹੀਆਂ ਸੀਗੀਆਂ। ਪਰ ਹੁਣ ਆਹ ਚੀਜ਼ ਦੇਖ ਕੇ ਇਹ ਲੱਗਦਾ ਆ ਕਿ ਜਿਹੜਾ ਲੋਕਲ ਟਰੱਕਿੰਗ ਹੈਗੀ ਆ, ਉਹਦੇ ਵਿੱਚ ਡੈਫੀਨੇਟਲੀ ਇਹ ਚੀਜ਼ ਜਿਹੜੀ ਹੈ ਬਹੁਤ ਮਤਲਬ ਕਿ ਫਰਕ ਪਾਊਗੀ। ਔਰ ਜਿਹੜੀ ਚੀਜ਼ ਆ ਰਾਜਕਰਨ ਦੇਖੋ ਨਾ, ਗਰਾਊਂਡ ਸੈੱਟ ਕੀਤਾ ਜਾ ਰਿਹਾ ਹਰ ਚੀਜ਼ ਲਈ, ਠੀਕ ਹੈ ਨਾ। ਜਿੱਦਾਂ ਤੁਸੀਂ ਦੇਖੋ ਜੀ, ਡਰਾਈਵਰ ਸ਼ਾਰਟੇਜ ਦਾ ਗਰਾਊਂਡ ਸੈੱਟ ਕੀਤਾ ਜਾ ਰਿਹਾ, ਜਦ ਕਿ ਅਸੀਂ ਕਹਿੰਦੇ ਕਿ ਡਰਾਈਵਰ ਸ਼ਾਰਟੇਜ ਜਿਹੜੀ ਆ ਉਹ ਨਹੀਂ ਹੈਗੀ। ਡਰਾਈਵਰ ਸ਼ਾਰਟੇਜ ਨਹੀਂ, ਡਰਾਈਵਰ ਰਿਟੈਂਸ਼ਨ ਨਹੀਂ ਹੈਗੀ। ਅਸੀਂ ਡਰਾਈਵਰ ਨੂੰ ਰੱਖ ਨਹੀਂ ਪਾ ਰਹੇ ਜਿਹੜੇ ਆ ਇੰਡਸਟਰੀ ਦੇ ਵਿੱਚ। ਡਰਾਈਵਰ ਜਿਹੜਾ ਆ ਰਿਹਾ ਹੈਗਾ, ਆਪਾਂ ਪੰਜਾਬੀ ਟਰੱਕਿੰਗ ਇੰਡਸਟਰੀ ਜੇ ਨਾ ਗੱਲ ਕਰੀਏ, ਆਪਾਂ ਓਵਰਆਲ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਉਹਦੇ ਵਿੱਚ ਡਰਾਈਵਰ ਜਿਹੜਾ ਉਹ ਪਹਿਲੇ ਸਾਲ ਦੇ ਵਿੱਚ ਆਣ ਕੇ ਇਹਨਾਂ ਕੰਪਨੀਆਂ ਦੇ ਹੱਥੋਂ ਆਪਣਾ ਸ਼ੋਸ਼ਣ ਕਰਾ ਕੇ ਉਹ ਛੱਡ ਜਾਂਦਾ। ਪਹਿਲੇ ਸਾਲ ਦੇ ਵਿੱਚ 4 ਲੱਖ ਡਰਾਈਵਰ ਲਾਇਸੈਂਸ ਮਿਲਦੇ ਹਰ ਸਾਲ, 4 ਲੱਖ ਡਰਾਈਵਰ ਲਾਇਸੈਂਸ ਇਸ਼ੂ ਹੁੰਦੇ ਆ। ਉਹ ਕਿੱਦਾਂ ਤੁਸੀਂ 80,000 ਦੀ ਜਿਹੜੀ ਆ ਮਤਲਬ ਕਿ ਸ਼ੋਰਟੇਜ ਆ, ਕਿੱਦਾਂ ਨਹੀਂ ਪੂਰੀ ਹੋ ਸਕਦੀ? ਉਹ ਕਿਉਂ ਨਹੀਂ ਪੂਰੀ ਹੁੰਦੀ? ਕਿਉਂਕਿ ਉਹ 4 ਲੱਖ ਦੇ ਵਿੱਚੋਂ ਮੈਜੋਰਟੀ ਜਿਹੜੇ ਡਰਾਈਵਰ ਹੈਗੇ ਆ, 80 to 90% ਡਰਾਈਵਰ ਜਿਹੜੇ ਹੈਗੇ ਆ ਉਹ ਛੱਡ ਜਾਂਦੇ ਆ, ਇੰਡਸਟਰੀ 'ਚ ਨਹੀਂ ਰਹਿੰਦੇ। ਸੋ ਇਸ ਕਰਕੇ ਇਹ ਇੱਕ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਕਿ ਜਿਹਦੇ 'ਚ ਡਰਾਈਵਰ ਸ਼ਾਰਟੇਜ ਹੈਗੀ ਆ। ਔਰ ਜੇ ਆਪਾਂ ਪੰਜਾਬੀ ਟਰੱਕਿੰਗ ਦੀ ਡਰਾਈਵਰ ਸ਼ਾਰਟੇਜ ਦੀ ਰਾਜਕਰਨ ਗੱਲ ਕਰੀਏ ਨਾ, ਅਸੀਂ ਟਰੱਕ ਜ਼ਿਆਦਾ ਲੈ ਲਏ ਆ, ਡਰਾਈਵਰ ਸ਼ਾਰਟੇਜ ਨਹੀਂ ਹੈਗੀ, ਅਸੀਂ ਟਰੱਕ ਜ਼ਿਆਦਾ ਲੈ ਲਏ ਆ। ਸੋ ਜਿਹੜੀ ਕੰਪਨੀ ਪਿਛਲੇ ਸਾਲ ਦੇ ਵਿੱਚ 10 ਟਰੱਕ ਸੀਗੇ, ਉਹ ਅੱਜ 20 ਟਰੱਕ ਹੈ, ਜਿਹਦੇ ਕੋਲ 20 ਸੀ ਉਹਦੇ ਕੋਲ 40 ਆ। ਸੋ ਅਸੀਂ ਡਰਾਈਵਰ ਸ਼ਾਰਟੇਜ ਆਪਣੇ ਆਪ ਨੂੰ ਆਪ ਪੈਦਾ ਕੀਤੀ ਆ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਪ੍ਰੋਪੇਗੈਂਡਾ ਜਿਹੜਾ ਆ ਇਹ ਕੀਤਾ ਜਾ ਰਿਹਾ ਤਾਂ ਕਿ ਇਹ ਫਿਊਚਰ ਜਿਹੜਾ ਹੈਗਾ ਆਟੋਨੋਮਸ ਟਰੱਕ ਦਾ, ਇਹਨੂੰ ਫੁੱਲੀ ਇੰਪਲੀਮੈਂਟ ਕੀਤਾ ਜਾ ਸਕੇ, ਇਹਨੂੰ ਫੁੱਲੀ ਜਿਹੜਾ ਆ ਇਹ ਮਾਈਂਡ ਸੈੱਟ ਜਿਹੜਾ ਉਹ ਬਣਾਇਆ ਜਾ ਸਕੇ ਪਬਲਿਕ ਦਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਹੋਣੀਆਂ ਜ਼ਰੂਰੀ ਸੀਗੀਆਂ। ਕਿਉਂਕਿ ਆਹ ਸਾਰਾ ਕੁਝ ਹੋ ਰਿਹਾ ਸੀਗਾ, ਅਸੀਂ ਡਰਾਈਵਰ ਦੀ ਕਮੀ ਪੂਰੀ ਨਹੀਂ ਕਰ ਪਾ ਰਹੇ, ਅਸੀਂ ਆਹ ਨਹੀਂ ਕਰ ਪਾ ਰਹੇ, ਉਹ ਨਹੀਂ ਕਰ ਪਾ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਇੱਕ ਮਤਲਬ ਕਿ ਲੜੀ ਦੇ ਵਿੱਚ ਪਰੋ ਕੇ ਦੇਖਿਆ ਜਾ ਰਿਹਾ ਸਾਰੀਆਂ ਚੀਜ਼ਾਂ ਨੂੰ। ਤੇ ਜੇ ਆਪਾਂ ਹੁਣ ਪ੍ਰਾਈਸਾਂ ਦੀ ਵੀ ਗੱਲ ਕਰੀਏ, ਤੇ ਪ੍ਰਾਈਸਾਂ ਵੀ ਦੇਖ ਲਓ ਤੁਸੀਂ ਵੀ, ਆਪਾਂ ਨੂੰ ਪਤਾ ਹੈ ਜਿਹੜੇ ਇਲੈਕਟ੍ਰਿਕ ਟਰੱਕ ਆਉਣੇ ਹੈਗੇ ਉਹਨਾਂ ਦੀਆਂ ਪ੍ਰਾਈਸਾਂ ਕਿੰਨੀਆਂ ਹੈਗੀਆਂ। ਜਿਹੜਾ ਡੇ ਕੈਬ ਇਲੈਕਟ੍ਰਿਕ ਟਰੱਕ ਹੈਗਾ 4,35,000 ਦੇ ਲਾਗੇ ਉਹ ਸਟਾਰਟ ਪ੍ਰਾਈਸ ਹੈ, ਉਹਦੀ 300 ਮੀਲ ਦੀ ਰੇਂਜ ਆ। ਤੇ ਉਹ ਦੇਖੋ, ਉਹ ਜਿਹੜੀਆਂ ਹੁਣ ਡੀਜ਼ਲ ਟਰੱਕ ਦੀਆਂ ਪ੍ਰਾਈਸਾਂ, ਉਹਨਾਂ ਨੂੰ ਉਸ ਹਿਸਾਬ ਨਾਲ ਐਡਜਸਟ ਕੀਤਾ ਜਾ ਰਿਹਾ ਕਿ ਸਟਿੱਕਰ ਸ਼ੌਕ ਜਿਹੜਾ ਆ ਆਉਣ ਵਾਲੇ 4-5 ਸਾਲਾਂ ਦੇ ਵਿੱਚ ਸਟਿੱਕਰ ਸ਼ੌਕ ਨਾ ਲੱਗੇ। ਜੀ ਬੰਦਾ ਇਹ ਨਾ ਕਵੇ ਵੀ ਮੈਂ 3 ਲੱਖ ਦਾ ਲਿਆ ਸੀ ਤੇ 4 ਲੱਖ ਦਾ ਕਿੱਧਰੋਂ ਆ ਗਿਆ, ਤੇ ਕਰਾਂਗੇ ਆਪਾਂ ਕੀ। ਸੋ ਪ੍ਰਾਈਸਾਂ ਲਗਾਤਾਰ ਹਰ ਇੱਕ ਚੀਜ਼ ਦੀਆਂ ਜਿਹੜੀਆਂ ਉਹ ਤਾਂ ਵੱਧ ਹੀ ਰਹੀਆਂ ਆ, ਪਰ ਇਹ ਇੱਕ ਵੱਡੀ ਜਿਹੜੀ ਚੀਜ਼ ਆ ਤੇਜ਼ੀ ਦੇ ਨਾਲ ਜਿਹੜੀ ਉਹ ਕਰ ਰਹੇ ਆ। ਟੂ ਸਿੰਪਲ ਵਾਲਿਆਂ ਨੇ ਜਿਹੜਾ ਉਹ ਕਿਹਾ ਆ ਵੀ ਅਗਲੇ ਸਾਲ ਸਦਰਨ US ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੇ ਉਹਨਾਂ ਨੇ ਟੈਸਟ ਇਸ ਦੇ ਬਾਬਤ ਜਿਹੜੇ ਉਹ ਕਰਨੇ ਆ। ਟਰੱਕਰ ਸ਼ਾਰਟੇਜ ਦੀ ਤੁਸੀਂ ਜਿੱਦਾਂ ਕਿਹਾ ਵੀ ਗਰਾਊਂਡ ਤਿਆਰ ਕੀਤੀ ਜਾ ਰਹੀ ਆ, ਫਿਰ ਕੰਪਨੀਆਂ ਜਿਹੜੀਆਂ ਆ ਉਹ ਚਲਾਉਣਗੀਆਂ। ਹੁਣ ਤੁਸੀਂ ਦੇਖੋ ਇੱਥੇ ਆਵਰਸ ਆਫ ਸਰਵਿਸ ਦੀ ਕਿੰਨੀਆਂ ਬੰਦਿਸ਼ਾਂ ਨੇ ਜਦੋਂ ਇੱਕ ਇਨਸਾਨ ਨੇ ਜਿਹੜੀਆਂ ਉਹ ਚਲਾਉਣੀਆਂ ਆ। ਜਦੋਂ ਆਟੋਨੋਮਸ ਟਰੱਕ ਨੇ ਚਲਾਉਣਾ ਆ ਤੇ ਰਮਨ ਜੀ, ਨਾ ਉਹਦੇ ਵਿੱਚ ਕੋਈ ਆਵਰ ਆਫ ਸਰਵਿਸ ਦਾ ਰੌਲਾ, ਨਾ ਉਹਨੇ 14 ਘੰਟੇ ਵਾਲਾ ਕਰਨਾ, ਤੇ ਨਾ ਉਹਨੇ ਸਪਲਿਟ ਸਲੀਪ ਕਰਨੀ ਆ, ਨਾ 72 ਘੰਟੇ ਵਾਲਾ ਕੋਈ ਰੌਲਾ ਆ। ਬਸ ਟਰੱਕ ਚੱਲਦਾ ਹੀ ਰਹਿਣਾ, ਚੱਲਦਾ ਹੀ ਰਹਿਣਾ, ਚੱਲਦਾ ਹੀ ਰਹਿਣਾ ਆ। ਡਾਲਰ ਉਹਨਾਂ ਨੂੰ ਜੀ। ਇਹ ਕੱਲ ਨਾ ਫੇਸਬੁੱਕ ਦੇ ਉੱਤੇ ਅਸੀਂ ਜਦੋਂ ਨਿਊਜ਼ ਪੋਸਟ ਕੀਤੀ ਹੈ, ਤੇ ਉਸ ਤੋਂ ਬਾਅਦ ਇੱਕ ਫਲਰੀ ਚੱਲ ਪਈ ਇੱਕ ਕਾਮੈਂਟਸ ਦੀ, ਹੈ ਨਾ, ਲੋਕਾਂ ਦੇ ਕਾਮੈਂਟਸ ਆਉਣੇ ਸ਼ੁਰੂ ਹੋ ਗਏ ਬਹੁਤ। ਤੇ ਉਹਦੇ ਵਿੱਚ ਕਈ ਕਾਮੈਂਟ ਸੀਗੇ ਕਿ ਯਾਰ ਜੇ 2 ਪੈਲਟ ਰਿਫਿਊਜ਼ ਹੋ ਗਏ, ਇੱਦਾਂ ਹੋ ਗਿਆ, ਉਹ ਕਿੱਥੇ ਡੰਪ ਕਰੂਗਾ, ਇੱਥੇ ਕਿੱਥੇ ਜਾਊਗਾ, ਤੇਲ ਕੌਣ ਭਰਾਊਗਾ ਇਹਦੇ 'ਚ, ਇੱਦਾਂ ਕੌਣ ਕਰੂਗਾ, ਉੱਦਾਂ ਕੌਣ ਕਰੂਗਾ, ਹੈ ਨਾ। ਬੜੀਆਂ ਚੀਜ਼ਾਂ ਜਿਹੜੀਆਂ ਸੀ। ਤੇ ਉਹਦੇ ਵਿੱਚ ਇਹ ਵੀ ਹੋਇਆ ਕਿ ਜਿਹੜਾ ਬ੍ਰੋਕਰ ਦੇ ਤੌਰ ਤੇ ਵੀ ਇੱਕ ਜਿਹੜਾ ਮਤਲਬ ਕਿ ਸ਼ਖਸ ਵੱਲੋਂ ਕਾਮੈਂਟ ਕੀਤੇ ਗਏ ਕਿ ਠੀਕ ਹੈ, ਦੈਟਸ ਫਾਈਨ, ਜੇ 2 ਪੈਲਟ ਦਾ ਜਿਹੜਾ ਨਾ ਉਹ ਬੋਝ ਮੈਂ ਝੱਲ ਲੂੰਗਾ, ਪਰ ਇਹ ਵੀ ਦੇਖਣਾ ਮੇਰੀ ਡਰਾਈਵਰ ਪੇ ਵੀ ਨਹੀਂ ਹੋਣੀ, ਤੇ ਮੈਨੂੰ ਕੋਈ ਕਿਸੇ ਦੀਆਂ ਗੱਲਾਂ ਵੀ ਨਹੀਂ ਸੁਣਨੀਆਂ ਪੈਣੀਆਂ ਵੀ ਮੈਂ ਲੋਡ ਨਹੀਂ ਕਰਨਾ, ਇੰਨੀਆਂ ਪਿੱਕਾਂ ਨਹੀਂ ਕਰਨੀਆਂ, ਇੰਨੀਆਂ ਪਿੱਕਾਂ ਦੇ ਪੈਸੇ ਲੈਣੇ। ਸੋ ਕੁਛ ਨਹੀਂ ਹੋਣਾ ਉਹਦੇ ਵਿੱਚ। ਜਿੱਥੇ ਉਹਨੂੰ ਕਹਿ ਦਿੱਤਾ, ਪ੍ਰੋਗਰਾਮ ਕਰਤਾ ਉੱਥੇ ਉਹ। ਪਰ ਡੈਫੀਨੇਟਲੀ ਆਹ ਜਿਹੜੀ ਡਿਵੈਲਪਮੈਂਟ ਹੋਈ ਆ, ਇਹਦੇ ਨਾਲ ਰਾਜਕਰਨ ਇੱਕ ਗੱਲ ਤਾਂ ਸਾਫ਼ ਦਿਖਦੀ ਆ, ਔਰ ਉਹ ਇਹ ਆ ਕਿ ਆਉਣ ਵਾਲਾ ਜਲਦੀ ਜਿਹੜਾ ਸਮਾਂ ਹੈਗਾ, ਜਿੱਦਾਂ ਕਿ ਉਹਨਾਂ ਨੇ ਕਿਹਾ, ਜਿਹੜਾ I-10 ਹੈਗਾ ਥੱਲੇ ਜਿਹੜਾ, ਉਹ ਇਹ ਮੇਜਰ ਰੈਵੋਲੂਸ਼ਨ ਹੋ ਜਾਣੀ ਹੈ ਨੈਕਸਟ ਆਉਣ ਵਾਲੇ ਸਾਲਾਂ ਦੇ ਵਿੱਚ, ਕਿ ਇਹਦੇ ਉੱਤੇ ਇਹ ਜਿਹੜੇ ਆਟੋਨਮਸ ਟਰੱਕ ਹੈਗੇ ਆ, ਉਹ ਬਹੁਤ ਤਾਦਾਦ ਦੇ ਵਿੱਚ ਇਹ ਕੰਮ ਜਿਹੜਾ ਸ਼ੁਰੂ ਕਰ ਦੇਣਗੇ। ਔਰ ਸਪੈਸ਼ਲੀ ਜਿਹੜਾ ਲੋਕਲ ਕੰਮ ਹੈਗਾ, ਜਿਵੇਂ ਕਿ ਹੁਣ ਇੱਥੋਂ ਫੀਨਿਕਸ ਤੋਂ LA ਆਉਣਾ ਹੈ, ਜਾਂ ਫੀਨਿਕਸ ਤੋਂ ਟਿਊਸਾਨ ਆ,
ਵੇਅਰ ਹਾਊਸ ਟੂ ਵੇਅਰ ਹਾਊਸ ਜਿਹੜੀ ਡਿਲੀਵਰੀ ਹੈਗੀ ਆ ਉਹਦੇ ਲਈ ਮੇਰੇ ਖਿਆਲ ਜਿਹੜਾ ਇਹ ਟਰੱਕ ਹੈਗਾ। ਔਰ ਇਹ ਜਿਹੜਾ ਟਰੱਕ ਸੀਗਾ ਜਦੋਂ ਇਹ ਡਿਲੀਵਰੀ ਪੁਆਇੰਟ ਤੇ ਪਹੁੰਚਿਆ ਤੇ ਜਿੱਥੇ ਉਹ ਹੁੰਦੀ ਆ ਆਪਣੀ ਸਿਕਿਉਰਿਟੀ ਐਂਟਰੈਂਸ ਹੁੰਦੀ ਆ ਉਹਦੇ ਅੱਗੇ ਜਾ ਕੇ ਆਰਾਮ ਨਾਲ ਖੜਾ ਹੋ ਗਿਆ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਆਪਣੇ ਆਪ ਹੀ ਆਪਰੇਟ ਕਰਕੇ ਇਹਨੂੰ ਡੌਕ ਤੇ ਲਾ ਕੇ ਤੇ ਖਾਲੀ ਕਰ ਦੇਣਾ ਤੇ ਫਿਰ ਲੋਡ ਕਰਕੇ ਫਿਰ ਵਾਪਸ ਭੇਜ ਦੇਣਾ। ਸੋ ਮਤਲਬ ਹੈਰਾਨੀਜਨਕ ਸੀਗਾ। ਉਹਨੂੰ ਕੈਬ ਨੂੰ ਦੇਖ ਕੇ ਹੈਰਾਨੀ ਹੁੰਦੀ ਸੀਗੀ। ਔਰ ਦੋ ਇੱਕ ਟਰੱਕ ਉਹਦੇ ਲਾਗੇ ਹੁੰਦੀ, ਇੱਕ ਟਰੱਕ ਨਿਕਲਿਆ ਦੂਸਰੀ ਕੰਪਨੀ ਦਾ, ਉਹਨੇ ਦੇਖਿਆ ਇੱਕ ਵਾਰੀ ਟਰੱਕ ਦੇ ਅੰਦਰ ਵੀ ਇਹਦੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ। ਫਿਰ ਉਹ 4 ਚੁਫੇਰੇ ਟਰੱਕ ਨੇ ਘੁੰਮਿਆ, ਫਿਰ ਪਿੱਛੇ ਆਇਆ, ਟਰੱਕ ਨੇ ਉਹਨੂੰ ਲੇਨ ਚੇਂਜ ਕਰਕੇ ਅੱਗੇ ਜਾਣ ਤਾ, ਪਿੱਛੇ ਆਉਣ ਤਾ, ਉਹ ਸਾਰੀਆਂ ਚੀਜ਼ਾਂ ਆਪੇ ਕਰਦਾ ਰਿਹਾ ਟਰੱਕ। ਮਤਲਬ ਇਹ ਸੀਗਾ ਕਿ ਹੈਰਾਨੀ ਸੀਗੀ ਕਿ ਡੈਫੀਨੇਟਲੀ ਉਹਦੇ ਵਿੱਚ ਕੋਈ ਨਹੀਂ ਸੀਗਾ। ਪੂਰੀ ਜਿਹੜੀ ਆ 1 ਘੰਟਾ ਤੇ 23 ਮਿੰਟ ਦੀ ਵੀਡੀਓ ਦੇ ਵਿੱਚ ਉਹਦੀ ਸੀਟ ਦੇ ਉੱਤੇ ਕੋਈ ਨਹੀਂ ਬੈਠਾ ਜਾ ਕੇ। ਜੀ, ਟੂ ਸਿੰਪਲ ਵਾਲੇ ਕਹਿੰਦੇ 1.5 ਸਾਲ ਲੱਗਾ ਜੀ ਸਾਨੂੰ ਇਸ ਚੀਜ਼ ਨੂੰ L4 ਲੈਵਲ 4 ਆਟੋਨੋਮਸ ਜਿਹੜਾ ਸੈਮੀ ਟਰੱਕ ਆ ਇਸ ਨੂੰ ਜਿਹੜਾ ਉਹ ਕਰਨ ਦੇ ਲਈ। ਆਲਦੋ ਇਹ ਟੈਸਟ ਦੇ ਦੌਰਾਨ ਜਿਹੜੀ ਇਨਫੋਰਸਮੈਂਟ ਲਾ ਇਨਫੋਰਸਮੈਂਟ ਵਾਲਿਆਂ ਦੀ ਵੀ ਜਿਹੜੀ ਗੱਡੀ ਇਸ ਦੇ ਇਰਦ ਗਿਰਦ ਨਜ਼ਦੀਕ ਜਿਹੜੀ ਰਹੀ ਆ ਤੇ ਇਹਨਾਂ ਦਾ ਆਪਣਾ ਇੱਕ ਛੋਟਾ ਕਹਿ ਲਓ ਵੀ ਜਿਹੜਾ ਉਹ ਟਰੱਕ ਆ ਉਹ ਵੀ ਲਾਗੇ ਕਹਿ ਲਓ ਵੀ ਉਸ ਨੂੰ ਮੋਨੀਟਰ ਉਹ ਕਰਦਾ ਜਾ ਰਿਹਾ। ਜਿਹੜਾ ਇਹਨਾਂ ਦਾ ਆਪਣੀ ਗੱਡੀ ਸੀ ਉਹ 5 ਮੀਲ ਅਹੈਡ ਚੱਲਦੀ ਸੀ, 5 ਮੀਲ ਫਰੰਟ ਤੇ ਸੀਗੀ। ਤੇ ਜਿਹੜੀ ਲਾ ਇਨਫੋਰਸਮੈਂਟ ਦੀਆਂ ਗੱਡੀਆਂ ਸੀਗੀਆਂ ਉਹ ਪਿੱਛੇ ਸੀਗੀਆਂ ਸਾਰੀਆਂ, ਉਹ ਫਰੰਟ ਤੇ ਨਹੀਂ ਸੀਗੀਆਂ, ਪਿੱਛੇ ਸੀਗੀਆਂ, ਫੋਲੋ ਕਰ ਰਹੀਆਂ ਸੀ। ਪਰ ਜਿਹੜੀ ਇਹਨਾਂ ਦੀ ਆਪ ਦੀ ਗੱਡੀ ਸੀਗੀ ਉਹ ਆਲਮੋਸਟ 5 ਮੀਲ ਅੱਗੇ ਜਿਹੜੀ ਉਹ ਚੱਲ ਰਹੀ ਸੀ। ਜੀ ਜੀ, ਸੋ ਮੇਜਰ ਬ੍ਰੇਕ ਥਰੂ ਆਪਾਂ ਇਸ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ। ਸੋ ਤੇਜ਼ੀ ਦੇ ਨਾਲ ਸਥਿਤੀਆਂ ਜਿਹੜੀਆਂ ਉਹ ਬਦਲ ਰਹੀਆਂ ਨੇ। ਸੋ ਇਸ ਸਾਰੇ ਮਾਮਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਚਾਹੇ ਪੰਜਾਬੀ ਟਰੱਕਿੰਗ ਇੰਡਸਟਰੀ ਆ ਜਾਂ ਬਾਕੀ ਜਿਹੜੀ ਟਰੱਕਿੰਗ ਇੰਡਸਟਰੀ ਆ ਜਿਸ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵੀ ਇਨਸਾਨ ਦੀ ਇਨਪੁਟ ਆ ਸਾਰਾ ਕੁਛ ਜਿਹੜਾ ਉਹ ਕਰਦਾ ਆ, ਕੀ ਘਬਰਾਉਣ ਦੀ ਲੋੜ ਆ ਜਾਂ ਮੈਟਰ ਆਫ ਟਾਈਮ ਆ ਵੀ ਇਹ ਇੱਕ ਰਿਐਲਿਟੀ ਬਣ ਜਾ ਰਹੀ ਹੈ? ਜਿੱਦਾਂ ਅਸੈਂਬਲੀ ਲਾਈਨ ਦੇ ਵਿੱਚ ਲੋਕਾਂ ਦੀ ਥਾਂ ਦੇ ਉੱਤੇ ਹੁਣ ਰੋਬੋਟਸ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਤਿਆਰ ਕਰਦੇ ਆ ਉਹ ਇੱਕ ਰਿਐਲਿਟੀ ਬਣ ਗਈ ਆ। ਹੁਣ ਅੱਗੇ ਤੋਂ ਅੱਗੇ ਤੇਜ਼ ਤੋਂ ਤੇਜ਼ ਜਿਹੜੀ ਉਹ ਚੀਜ਼ ਜਿਹੜੀ ਉਹ ਹੋਈ ਜਾ ਰਹੀ ਆ। ਸੋ ਜਿਹੜੇ ਲੋਕ ਇਸ ਖੇਤਰ 'ਚ ਜਿਨ੍ਹਾਂ ਨੇ ਆਉਣਾ ਜਾਂ ਹੈਗੇ ਆ ਉਹ ਕਿਸ ਹਿਸਾਬ ਦੇ ਨਾਲ ਇਸ ਸਾਰੀ ਚੀਜ਼ ਨੂੰ ਦੇਖਣ? ਦੇਖੋ ਰਾਜਕਰਨ, ਜਿਹੜੀ ਚੇਂਜ ਹੈਗੀ ਹੈ ਨਾ, ਅਲਟੀਮੇਟਲੀ ਇਟ ਬਿਕਮਸ ਅ ਪਾਰਟ ਆਫ ਲਾਈਫ। ਇਹ ਪਾਰਟ ਆਫ ਲਾਈਫ ਬਣ ਜਾਂਦੀ ਆ, ਪਾਰਟ ਆਫ ਜੌਬ ਬਣ ਜਾਂਦੀ ਆ, ਪਾਰਟ ਆਫ ਬਿਜ਼ਨਸ ਬਣ ਜਾਂਦੀ ਆ। ਸੋ ਜਿਹੜੀਆਂ ਚੀਜ਼ਾਂ ਦੇਖੋ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿੰਨੀਆਂ ਵੀ ਲੌਂਗ ਹਾਲ ਕੰਪਨੀਆਂ ਸੀਗੀਆਂ ਉਹ ਲੌਂਗ ਹਾਲ ਕਰਦੇ ਹੁੰਦੇ ਸੀਗੇ, ਕੋਸਟ ਟੂ ਕੋਸਟ ਉਹਨਾਂ ਦੇ ਟੀਮ ਡਰਾਈਵਰ ਜਾਂਦੇ ਸੀਗੇ, ਸਾਰਾ ਕੁਛ ਉੱਥੇ ਹੁੰਦਾ ਸੀਗਾ। ਉਸ ਤੋਂ ਬਾਅਦ ਉਹ ਸਾਰੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਆ ਉਹਨਾਂ ਨੇ ਦੇਖਿਆ ਕਿ ਕੋਸਟ ਟੂ ਕੋਸਟ ਰਨ ਕਰਨ ਦਾ ਫਾਇਦਾ ਕੋਈ ਨਹੀਂ। ਉਧਰੋਂ ELD ਦਾ ਜਿਹੜਾ ਸੀਗਾ ਉਹ ਖਦਸ਼ਾ ਜ਼ਾਹਰ ਹੋਣ ਲੱਗ ਗਿਆ। ਜੇ ਆਪਾਂ ਕਹੀਏ 2010 ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਸਾਹਮਣੇ ਆਉਣ ਲੱਗ ਗਈਆਂ ਤੇ ਵੱਡੀਆਂ ਕੰਪਨੀਆਂ ਨੇ ਉੱਥੋਂ ਹੀ ਆਪਣਾ ਬਿਜ਼ਨਸ ਮਾਡਲ ਚੇਂਜ ਕਰਨਾ ਸ਼ੁਰੂ ਕਰਤਾ ਕਿ ਅਸੀਂ ਡੈਫੀਨੇਟਲੀ ਇਹ ਚੀਜ਼ ਜਿਹੜੀ ਆ ਇਹਨੂੰ ਮਤਲਬ ਕਿ ਐਡਜਸਟ ਕਰਦੇ ਹੋਏ ਉਹਨਾਂ ਨੇ ਆਪਣੇ ਟਰਮੀਨਲ ਖੋਲ੍ਹਣੇ ਸ਼ੁਰੂ ਕਰਤੇ। ਉਹਨਾਂ ਨੇ ਥਾਂ ਥਾਂ ਤੇ ਆਪਣੇ ਟਰਮੀਨਲ ਬਣਾਤੇ। ਹੁਣ ਜਿਹੜੀ ਕੰਪਨੀ ਬੰਦ ਹੋਈ ਹੈ, ਜਿਹੜੀ ਸੈਂਟਰਲ ਫਰੇਟ ਵਾਲੀ ਬੰਦ ਹੋਈ ਹੈ, ਉਹਨਾਂ ਦੇ 60 ਟਰਮੀਨਲ ਸੀਗੇ ਸਾਰੇ ਅਮਰੀਕਾ ਦੇ ਵਿੱਚ, ਹੈ ਨਾ। ਤੇ ਉਹ ਜਿਹੜੇ ਟਰਮੀਨਲਸ ਹੈਗੇ ਆ ਉਹ ਇਸੇ ਕਰਕੇ ਹਰ ਮਤਲਬ ਕਿ ਸਟੇਟ ਦੇ ਵਿੱਚ ਕਹਿ ਲਓ ਵੀ ਉਹਨਾਂ ਦਾ ਟਰਮੀਨਲ ਸੀਗਾ। ਕਈ ਸਟੇਟਾਂ ਦੇ ਵਿੱਚ ਮਲਟੀਪਲ ਟਰਮੀਨਲ ਸੀਗੇ। ਤੇ ਉਹਦਾ ਮਤਲਬ ਇਹ ਆ ਕਿ ਉਹਨਾਂ ਨੇ ਜਿਹੜੀ ਬਿਜ਼ਨਸ ਦੀਆਂ ਚੇਂਜਿਸ ਸੀਗੀਆਂ ਉਹਨਾਂ ਨੂੰ ਅਡਾਪਟ ਕਰਕੇ ਅਕੋਰਡਿੰਗ ਟੂ ਦਾ ਬਿਜ਼ਨਸ ਆਪਣਾ ਬਿਜ਼ਨਸ ਮਾਡਲ ਜਿਹੜਾ ਉਹ ਚੇਂਜ ਕਰ ਲਿਆ। ਠੀਕ ਹੈ ਨਾ। ਸੋ ਇਹ ਜਿਹੜੀ ਚੇਂਜਿਸ ਆ ਰਹੀਆਂ ਹੈਗੀਆਂ ਹੁਣ, ਜਿਹੜੀਆਂ ਇਲੈਕਟ੍ਰੋਨਿਕ ਦੀਆਂ ਚੇਂਜਿਸ ਆ ਰਹੀਆਂ ਜਾਂ ਇਲੈਕਟ੍ਰਿਕ ਟਰੱਕ ਆ ਰਹੇ ਹੈਗੇ ਆ ਜਾਂ ਆਟੋਨਮਸ ਟਰੱਕ ਆ ਰਹੇ ਹੈਗੇ ਆ, ਇਹਨਾਂ ਦੇ ਵਿੱਚ ਵੀ ਬਹੁਤ ਜਿਹੜੀਆਂ ਚੇਂਜਿਸ ਜਿਹੜੀਆਂ ਉਹ ਅਡਾਪਟ ਕਰਨੀਆਂ ਪੈਣੀਆਂ। ਔਰ ਟ੍ਰੈਡੀਸ਼ਨਲ ਜਿਹੜਾ ਬਿਜ਼ਨਸ ਅਸੀਂ ਕਰਦੇ ਆ ਰਹੇ ਹਾਂ, ਜਿਹੜੇ ਅਸੀਂ ਟੀਮ ਕੋਸਟ ਟੂ ਕੋਸਟ ਰਨ ਕਰਦੇ ਹਾਂ ਜਾਂ ਸਿੰਗਲ ਕੋਸਟ ਟੂ ਕੋਸਟ ਰਨ ਕਰਦੇ ਹੈਗੇ ਆ, ਇਵੈਂਚੁਅਲੀ ਇਹ ਚੀਜ਼ਾਂ ਸਾਰੀਆਂ ਚੇਂਜ ਹੋਣੀਆਂ ਹੈਗੀਆਂ। ਇਵੈਂਚੁਅਲੀ ਆਪਾਂ ਨੂੰ ਜਿੱਦਾਂ ਜਿੱਦਾਂ ਸਿਸਟਮ ਬਦਲ ਰਿਹਾ ਹੈਗਾ, ਜਿੱਦਾਂ ਜਿੱਦਾਂ ਹਰ ਚੀਜ਼ ਬਦਲ ਰਹੀ ਹੈਗੀ ਆ, ਉਸ ਤਰ੍ਹਾਂ ਉਹਦੇ ਨਾਲ ਨਾਲ ਅਡਾਪਟ ਕਰਨਾ ਪੈਣਾ ਆ ਐਂਡ ਆਪਣਾ ਬਿਜ਼ਨਸ ਮਾਡਲ ਚੇਂਜ ਕਰਨਾ ਪੈਣਾ ਆ। ਦ ਵੇ ਆਫ ਵਰਕਿੰਗ ਚੇਂਜ ਹੋ ਜਾਊਗਾ। ਹੁਣ ਡੈਫੀਨੇਟਲੀ ਆਪਾਂ ਜਿੱਦਾਂ ਗੱਲ ਕਰਦੇ ਹਾਂ ਕਿ ਰੋਬੋਟਸ ਜਿਹੜੇ ਹੈਗੇ ਆ, ਰੋਬੋਟ ਦੇ ਨਾਲ ਉਹ ਸਾਰਾ ਜਿਹੜਾ ਉੱਥੇ ਮਤਲਬ ਕਿ ਟਰੱਕ, ਕਾਰਾਂ, ਸਭ ਹਰ ਚੀਜ਼ ਬਣ ਰਹੀ ਹੈਗੀ ਆ, ਉਹਨਾਂ ਨਾਲ ਬਣ ਰਹੀ ਹੈਗੀ ਆ। ਪਰ
ਉੱਥੇ ਵੀ ਦੇਖੀ ਤੇ ਉੱਥੇ ਵੀ ਮਤਲਬ ਕਿ ਵਰਕਫੋਰਸ ਘਟੀ ਆ, ਪਰ ਸਟਿਲ ਉਹ ਜਿਹੜੀਆਂ ਫੈਕਟਰੀਆਂ 'ਚ ਲੋਕੀ ਕੰਮ ਕਰਦੇ ਹੈਗੇ, ਜਿਹੜੇ ਉੱਥੇ ਲੋਕੀ ਕੰਮ ਕਰਦੇ ਹੈਗੇ, ਸਟਿਲ ਦੇ ਚੇਂਜਿੰਗ ਲਾਈਫ ਸਟਾਈਲ ਹੈਗਾ। ਕੋਈ ਪਲਾਇਨ ਕਰਕੇ ਕਿਸੇ ਹੋਰ ਇੰਡਸਟਰੀ ਚਲੇ ਗਏ, ਕੋਈ ਕਿਤੇ ਹੋਰ ਮਤਲਬ ਕਿ ਆਪਣੇ ਸਰਵਿਸ ਬਿਜ਼ਨਸ ਚਲਾ ਗਿਆ। ਪਰ ਡੈਫੀਨੇਟਲੀ ਇਸ ਚੀਜ਼ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੇ ਉਹ 80,000 ਦਾ ਡਰਾਈਵਰ ਦਾ ਰੌਲਾ ਪੈਂਦਾ ਆ ਘਾਟੇ ਦਾ, ਵੀ ਉਹਨੂੰ ਪੂਰਾ ਕਰਦੇ ਕਰਦੇ ਹੋਰ ਕਿੰਨਿਆਂ ਦੀ ਜਿਹੜੀ ਜੌਬ ਆ ਉਹ ਚੇਂਜ ਹੋਊਗੀ। ਜੀ ਬਿਲਕੁਲ, ਚਲੋ ਇਹ ਵਾਲੀ ਮੇ ਬੀ ਜੌਬ ਜਿਹੜੀ ਉਹ ਜਾਊਗੀ, ਪਰ ਕਹਿ ਲਓ ਵੀ ਫਿਰ ਇਸ ਦੀ ਮੇਨਟੇਨੈਂਸ ਦੀ ਹੋਰ ਜਿਹੜੀਆਂ ਚੀਜ਼ਾਂ ਇਸ ਨੂੰ ਚਲਾਉਣ ਦੀ, ਇਸ ਨੂੰ ਮੋਨੀਟਰ ਕਰਨ ਦੀਆਂ, ਉਹ ਜੌਬਸ ਵੀ ਜਿਹੜੀਆਂ ਆਉਣਗੀਆਂ। ਨੋ ਡਾਊਟ ਲਾਸ ਹਮੇਸ਼ਾ ਜੌਬਸ ਦਾ ਜਦੋਂ ਇੱਦਾਂ ਦੀ ਟੈਕਨੋਲੋਜੀ ਹੁੰਦੀ ਉਹ ਜ਼ਿਆਦਾ ਹੁੰਦਾ ਆ ਜਿੰਨੀਆਂ ਜਿਹੜੀਆਂ ਉਹ ਬਣਦੀਆਂ ਆ। ਇਹ ਹੈ ਨਾ, ਫਿਰ ਹਾਈਲੀ ਸਕਿਲਡ ਜੌਬਸ ਜਿਹੜੀਆਂ ਉਹ ਬਣ ਜਾਂਦੀਆਂ ਜਿਨ੍ਹਾਂ ਨੇ ਉਹ ਮੋਨੀਟਰ ਕਰਨਾ ਹੈ। ਤੇ ਤੁਸੀਂ ਵੀ ਆਪਣੇ ਇਸ ਚੀਜ਼ ਦੇ ਉੱਤੇ ਵਿਚਾਰ ਜੇ ਦੇਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408-272 5200 4082725200 ਦੇ ਉੱਤੇ ਕਾਲ ਕਰਕੇ ਆ ਰਹੀ ਜਿਹੜੀ ਇਸ ਆਟੋਨਮਸ ਟਰੱਕਿੰਗ ਨੂੰ ਲੈ ਕੇ ਤੁਸੀਂ ਜ਼ਰੂਰ ਆਪਣੇ ਵਿਚਾਰ ਦੇ ਸਕਦੇ ਹੋ ਵੀ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆ। ਤੁਹਾਡੇ ਸਾਹਮਣੇ ਕਾਮਯਾਬ ਹੋਊਗੀ, ਨਹੀਂ ਹੋਊਗੀ, ਕੀ ਇਸ ਦੇ ਵਿੱਚ ਖੋਟ ਆ, ਕੀ ਇਸ ਦੇ ਵਿੱਚ ਇਸ ਦਾ ਕੋਈ ਫਾਇਦਾ ਆ, ਕੀ ਨੁਕਸਾਨ ਆ, ਜ਼ਰੂਰ ਜਿਹੜਾ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਤੇ ਜਿੰਨੀ ਦੇਰ ਤੱਕ ਆਪਾਂ ਤੁਹਾਡੀਆਂ ਕਾਲਸ ਦੇ ਇੰਤਜ਼ਾਰ ਕਰਦੇ ਆ, ਆਪਾਂ ਅਗਲੀ ਜਿਹੜੀ ਗੱਲ ਆ ਉਸ ਦੇ ਉੱਤੇ ਵੀ ਨਜ਼ਰ ਮਾਰ ਲਈਏ। ਐਰੀਜ਼ੋਨਾ ਦੇ ਵਿੱਚ ਕਮਰਸ਼ੀਅਲ ਵਹੀਕਲ ਐਨਫੋਰਸਮੈਂਟ ਕਹਿੰਦੇ ਵੀ ਉਹ ਆ ਰਹੀ ਆ ਤੇ ਐਨਹਾਂਸਡ ਹੋ ਕੇ ਆ ਰਹੀ। ਬਿਲਕੁਲ ਰਾਜਕਰਨ, ਇਹ ਜਿਹੜਾ ਸੈਟਅਪ ਹੈਗਾ ਇਹ ਕੀਤਾ ਜਾ ਰਿਹਾ ਹੈਗਾ ਕਿ ਨਵੇਂ ਆਫਿਸਰਸ ਹਾਇਰ ਕੀਤੇ ਗਏ ਆ। 89 ਸਵਰਨ ਆਫਿਸਰਸ ਜਿਹੜੇ ਆ ਉਹ ਐਨਫੋਰਸਮੈਂਟ ਆਫਿਸਰ ਜਿਹੜੇ ਹਾਇਰ ਕੀਤੇ ਗਏ ਆ। 49 ਨਾਨ ਸਵਰਨ ਆਫਿਸਰ ਜਿਹੜੇ ਹਾਇਰ ਕੀਤੇ ਗਏ ਆ ਡਿਪਾਰਟਮੈਂਟ ਆਫ ਜਿਹੜੀ ਆਪਣੀ ਐਰੀਜ਼ੋਨਾ ਹੈਗਾ। ਸੋ ਐਰੀਜ਼ੋਨਾ ਦੇ ਉੱਤੇ ADOT ਜਿਹੜਾ ਹੈਗਾ ਆ, ਐਰੀਜ਼ੋਨਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਹੜਾ ਹੈਗਾ, ਉਹਨਾਂ ਨੇ ਜਿਹੜਾ ਐਰੀਜ਼ੋਨਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਹੈਗਾ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਇਹ ਐਨਹੈਂਸ ਇਨਫੋਰਸਮੈਂਟ ਜਿਹੜੀ ਹੈਗੀ ਆ ਉਹ ਕਰਨ ਦੀ ਗੱਲ ਕੀਤੀ ਹੈਗੀ ਆ। ਇਹਦੀ ਇਫੈਕਟਿਵ ਡੇਟ ਜਿਹੜੀ ਆ, ਇਹ 2 ਸਾਲਾਂ ਦਾ ਪ੍ਰੋਗਰਾਮ ਜਿਹੜਾ ਆ ਇਹ ਸ਼ੁਰੂ ਕੀਤਾ ਜਾ ਰਿਹਾ ਹੈਗਾ ਤੇ ਜਨਵਰੀ 8 ਤੋਂ ਇਹਦੀ ਜਿਹੜੀ ਆ ਐਨੂਅਲ ਰਿਨਿਊਅਲ ਹੋਇਆ ਕਰੂਗਾ। ਸੋ ਜਨਵਰੀ 8 ਤੋਂ ਇਹ ਸ਼ੁਰੂ ਕਰਨ ਜਾ ਰਹੇ ਆ। ਸੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਐਰੀਜ਼ੋਨਾ ਜਿਹੜਾ ADOT ਹੈਗਾ, ਉਹ ਡਿਪਾਰਟਮੈਂਟ ਆਫ ਸੇਫਟੀ ਐਰੀਜ਼ੋਨਾ ਦੇ ਨਾਲ ਮਿਲ ਕੇ ਇਹ ਚੀਜ਼ ਸ਼ੁਰੂ ਕਰਨ ਜਾ ਰਿਹਾ। ਸੋ ਹੋਏਗਾ ਕਿ ਜਿਹੜੇ ਆਪਣੇ ਪੋਰਟ ਆਫ ਐਂਟਰੀਜ਼ ਹੈਗੇ ਆ ਕੈਲੀਫੋਰਨੀਆ ਦੇ ਨਾਲ ਹੈਗੇ ਆ, ਜਾਂ ਐਰੀਜ਼ੋਨਾ ਆਪਣੇ ਨਿਊ ਮੈਕਸੀਕੋ ਨਾਲ ਆ, ਯੂਟਾ ਦੇ ਨਾਲ ਆ, ਤੇ ਜਿਹੜਾ ਇੰਟਰਨੈਸ਼ਨਲ ਬਾਰਡਰ ਹੈਗਾ ਮੈਕਸੀਕੋ ਦੇ ਨਾਲ, ਇਹਨਾਂ ਸਾਰੀਆਂ ਪੋਰਟ ਆਫ ਐਂਟਰੀਜ਼ ਦੇ ਉੱਤੇ ਜਿਹੜੀ ਇਨਹੈਂਸਡ ਜਿਹੜੀ ਚੈਕਿੰਗ ਹੈਗੀ ਆ, ਵੇਟ ਤੇ ਜਿਹੜੀ ਹੈਗੀ ਆ, ਹੋਰ ਸਾਰੇ ਵੀ ਜਿਹੜੇ ਮਸਲੇ ਹੈਗੇ ਆ ਪੋਰਟ ਆਫ ਐਂਟਰੀ ਦੇ ਉੱਤੇ, ਉਹਨਾਂ ਦੇ ਲਈ ਉਹਨਾਂ ਨੂੰ ਇਨਹੈਂਸਡ ਜਿਹੜੀ ਇੰਸਪੈਕਸ਼ਨਸ ਕਰਨ ਦੇ ਲਈ ਇਹ ਜਿਹੜਾ ਆ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ। ਔਰ ਜਨਵਰੀ 8 ਤੋਂ ਇਹਦਾ ਪਹਿਲਾ ਜਿਹੜਾ ਦਿਨ ਹੈਗਾ ਸ਼ੁਰੂ ਆ। ਸੋ ਕਹਿਣ ਦੀ ਗੱਲ ਹੈ ਕਿ ਜਿਹੜੇ 89 ਸਵਰਨ DOT ਹੈਗੇ ਆ, ਉਹ ਆਪਣੀ ਜਿਹੜੀ ਆ ਕਮਰਸ਼ੀਅਲ ਵਹੀਕਲ ਜਿਹੜੇ ਚੈੱਕ ਪੁਆਇੰਟਸ ਹੈਗੇ ਆ ਉਹਨਾਂ ਦੇ ਡਰੈਸ 'ਚ ਹੋਣਗੇ। 49 ਜਿਹੜੇ ਨਾਨ ਸਵਰਨ ਪਰਸਨਲ ਹੈਗੇ ਆ ਉਹ ਪਬਲਿਕ ਸੇਫਟੀ ਕਮਰਸ਼ੀਅਲ ਜਿਹੜੇ ਆ ਉਸ ਡਿਪਾਰਟਮੈਂਟ ਤੋਂ ਹੈਗੇ ਆ, ਕਮਰਸ਼ੀਅਲ ਵਹੀਕਲ ਇਨਫੋਰਸਮੈਂਟ ਟਾਸਕ ਫੋਰਸ ਦੇ ਵਿੱਚੋਂ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਜਿਹੜੀ ਆ ਅਗਲੇ ਆਪਣੇ ਜਿਹੜਾ ਹੁਣੇ ਜਲਦੀ ਸ਼ੁਰੂ ਹੋਣ ਜਾ ਰਿਹਾ ਮੰਥ ਹੈ ਜਾਂ ਸਾਲ ਹੈਗਾ, ਇਹਦੇ ਸ਼ੁਰੂ ਦੇ ਵਿੱਚ ਇਹ ਜਿਹੜੀ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਐਰੀਜ਼ੋਨਾ ਜਿਹੜਾ ਆ ਉਹ ਲਾਗੂ ਕਰਨ ਜਾ ਰਿਹਾ। ਜੀ ਜੀ, ਤੇ ਆਓ ਆਪਾਂ ਰਮਨ ਜੀ ਕਾਲਸ ਜਿਹੜੀਆਂ ਲੈਂਦੇ ਆਪਣੇ ਨਾਲ ਜੁੜੇ ਨੇ। ਓਂਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਵੀ ਐਕਸਪੀਰੀਅੰਸ ਕਾਫੀ ਟਰੱਕ ਚਲਾਇਆ। ਮੇਰੇ ਹਿਸਾਬ ਨਾਲ ਭਾਜੀ ਇਕੱਲਾ ਮਤਲਬ ਕਿਸੇ ਥਾਂ ਤੋਂ ਕਿਸੇ ਥਾਂ ਤੇ ਲੈ ਜਾਣਾ ਹੀ ਟਰੱਕਿੰਗ ਦੇ ਵਿੱਚ ਨਹੀਂ, ਟਰੱਕਿੰਗ ਦੇ ਵਿੱਚ ਹੋਰ ਬਹੁਤ ਪ੍ਰੋਬਲਮ ਆਉਂਦੀਆਂ। ਤੁਸੀਂ ਤੇ ਡਰਾਈਵਰਾਂ ਨੂੰ ਕਿੰਨੀ ਮਤਲਬ ਹੋਰ ਵੀ ਕਿੰਨੀਆਂ ਪ੍ਰੋਬਲਮਾਂ ਨਾਲ ਲੜਨਾ ਪੈਂਦਾ ਜੀ। ਤੇ ਬਾਕੀ ਮੇਰੇ ਹਿਸਾਬ ਨਾਲ ਥੋੜਾ ਜਿਹਾ ਜਿੱਦਾਂ ਆਪਾਂ ਸਾਰਿਆਂ ਨੂੰ ਆਵਾਜ਼ ਵੀ ਉਠਾਉਣੀ ਚਾਹੀਦੀ ਇਹਦੇ ਲਈ। ਇੱਕ ਆਪਣੇ ਰੋਟੀ ਰੋਜੀ ਦੇ ਵੀ ਹਿਸਾਬ ਲਾ ਲਓ ਵੀ ਫਰਕ ਤਾਂ ਪਏਗਾ ਭਾਜੀ, ਇਹਦੇ ਨਾਲ ਫਿਰ ਬੇਰੁਜ਼ਗਾਰੀ ਵਧੇਗੀ, ਹੈ ਨਾ। ਤੇ ਨੰਬਰ 2 ਭਾਜੀ, ਤੁਸੀਂ ਮੈਂ ਐਕਚੁਅਲੀ ਗੱਲ ਤਾਂ ਕਰਨੀ ਸੀ ਇੰਸ਼ੋਰੈਂਸ ਬਾਰੇ। ਕਈ ਵਾਰੀ ਮੈਂ ਸੁਣਦਾ ਵੀ ਜਿਹੜੀ ਸਸਤੀ ਇੰਸ਼ੋਰੈਂਸ ਆ ਜੀ, ਸਸਤੀ ਇੰਸ਼ੋਰੈਂਸ ਨਹੀਂ ਹੁੰਦੀ ਉਹਦੇ 'ਚ ਭਾਜੀ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਇੱਕ ਫਰੇਜ਼ਨੋ ਦੀ ਕੰਪਨੀ ਆ, $40,000 ਦੇ ਵਿੱਚ ਇੰਸ਼ੋਰੈਂਸਾਂ ਲੋਕਾਂ ਦੀਆਂ ਕੀਤੀਆਂ ਹੋਈਆਂ। ਮੈਂ ਖੁਦ ਕਰਵਾਉਂਦਾ ਰਿਹਾ। ਉਹਨਾਂ ਦੀ ਕਵਰੇਜ ਇੰਨੀ ਮਾੜੀ ਆ, ਜਾਂ ਤੁਹਾਨੂੰ ਕਲੇਮ ਪੈ ਜਾਂਦਾ, ਹੈ ਨਾ। ਕਵਰੇਜ ਮੈਂ ਵੀ ਹੁਣ 2 ਸਾਲ ਹੋਏ ਆ ਗ੍ਰੇਟ ਵੈਸਟਰਨ ਕੈਜੁਅਲਟੀ ਵਾਲਿਆਂ ਤੋਂ ਕਰਾਈ ਭਾਜੀ। ਮੇਰੇ 2 ਗੁਣਾ ਫਰਕ ਆ, ਹਿਸਾਬ ਲਾ ਲਓ। ਜੇ ਉਹ 40,000 ਸੀ ਤਾਂ ਹੁਣ 12-13,000 ਦੀ ਇੰਸ਼ੋਰੈਂਸ ਹੁੰਦੀ ਆ, ਤੇ ਕਵਰੇਜ ਵੀ ਆਪਣੇ ਜਿਹੜਾ ਡਿਡਕਟੀਬਲ ਵੀ $1,000 ਹੈ, ਇੱਧਰ $2,500 ਸੀਗਾ। ਤੇ ਬਹੁਤ ਜ਼ਿਆਦਾ ਫਰਕ ਆ ਭਾਜੀ।
ਥੈਂਕ ਯੂ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ। ਜੀ ਬਿਲਕੁਲ, ਜਿਹੜੀ ਇਸ ਵੇਲੇ ਪ੍ਰੋਬਲਮ ਹੈਗਾ ਆ, ਜਿਹੜੀ ਇਸ਼ੂ ਹੈਗਾ, ਦੇਖੋ ਜਿਹੜੇ ਇਹ ਆਟੋਨਮਸ ਟਰੱਕਸ ਹੈਗੇ ਆ ਨਾ, ਇਹ ਇੱਕ ਸਪੈਸੀਫਿਕ ਰਾਊਟ ਤੇ ਚੱਲਣਗੇ, ਇੱਕ ਸਪੈਸੀਫਿਕ ਲੋਡ ਕਰਨਗੇ, ਜਿਹੜਾ ਕਿ ਜਿਹਦੇ ਵਿੱਚ ਪ੍ਰੋਬਲਮਸ ਨਾ ਹੋਣ, ਜਿਹਦੇ ਵਿੱਚ ਇਸ਼ੂਜ਼ ਨਾ ਹੋਣ। ਇਹ ਹਰ ਇੱਕ ਲੋਡ ਵਾਸਤੇ ਇਹ ਟਰੱਕ ਨਹੀਂ ਹੋਣਗੇ, ਇਹ ਬੜੇ ਸਪੈਸੀਫਿਕ ਲੋਡਸ ਹੋਣਗੇ, ਸਪੈਸੀਫਿਕ ਏਰੀਆ ਹੋਊਗਾ। ਹੁਣ ਦੇਖੋ ਨਾ 80 ਦੇ ਉੱਤੇ ਜਿਹੜੀ ਹੁਣ ਸਨੋ ਪਈ ਆ, ਉਹਦੇ ਵਿੱਚ ਹੁਣ ਆਟੋਨਮਸ ਟਰੱਕ ਕੀ ਕਰੂਗਾ, ਹੈ ਨਾ, ਉੱਥੇ ਤੇ ਨਹੀਂ ਉਹਦੀ ਇਸ਼ੂ ਖੜੇ ਹੋਣਗੇ, ਬਹੁਤ ਲੇਟ ਜਾ ਕੇ ਉੱਥੇ ਕੰਮ ਹੋਊਗਾ ਜੇ ਹੋਊਗਾ ਤੇ। ਪਰ ਇਹਨੂੰ ਇੱਕ ਸਪੈਸੀਫਿਕ ਰਾਊਟ ਹੀ ਮਿਲਣਗੇ, ਇਹਨੂੰ ਇੱਕ ਸਪੈਸੀਫਿਕ ਏਰੀਆ ਹੀ ਮਿਲੂਗਾ। ਸੋ ਇਹਨੂੰ ਇਹ ਨਹੀਂਗਾ ਕਿ ਇਹ ਹਰ ਇੱਕ ਲੋਡ ਜਿਹੜਾ, ਔਰ ਡੈਫੀਨੇਟਲੀ ਤੁਸੀਂ ਕਿਹਾ ਕਿ ਜਿਹੜਾ ਟਰੱਕਰ ਹੈਗਾ ਉਹਦੇ ਲਈ ਬਹੁਤ ਮੁਸੀਬਤਾਂ ਹੁੰਦੀਆਂ, ਬਹੁਤ ਕੁਛ ਹੁੰਦਾ ਆ, ਬਹੁਤ ਕੁਛ ਉਹਨੂੰ ਹੋਰ ਵੀ ਕਰਨਾ ਪੈਂਦਾ ਆ। ਸੋ ਇਸ ਕਰਕੇ ਇਹ ਅਜੇ ਤਾਂ ਕੋਈ ਇਹਦੀ ਮਤਲਬ ਕਿ ਉਸੀ ਚੀਜ਼ ਦੇ ਡਰਨ ਦੀ ਲੋੜ ਨਹੀਂ ਹੈਗੀ, ਪਰ ਇਹ ਡੈਫੀਨੇਟਲੀ ਇਹ ਹੈਗਾ ਕਿ ਜਿਹੜੀ ਇਵੋਲਵਮੈਂਟ ਹੈਗੀ ਹੈ, ਜਿਹੜੀ ਟੈਕਨੋਲੋਜੀ ਆ ਰਹੀਆਂ। ਦੇਖੋ ਇਹ ਤਾਂ ਹੈ ਨਹੀਂ ਵੀ ਇੱਕੋ ਦਿਨ ਰਾਤੋਂ ਰਾਤ ਸਾਰਾ ਕੁਝ ਜਿਹੜਾ ਉਹ ਬਦਲ ਜਾਣਾ। ਇਟ ਸਟਾਰਟਸ ਵਿਦ ਵਨ ਸਟੈਪ, ਇੱਕ ਸਟੈਪ ਲੈਂਦੇ ਆ, ਫਿਰ ਹੌਲੀ ਹੌਲੀ ਜਿਹੜਾ ਉਸ ਚੀਜ਼ ਤੋਂ ਅੱਗੇ ਵੱਧਦੇ ਆ। ਜਿਉਂ ਇੱਦਾਂ ਦੇ ਇਹਨਾਂ ਦੇ ਜ਼ਿਆਦਾ ਜਿਹੜਾ ਉਹ ਚੱਲਣਗੇ, ਇਹਨਾਂ ਦੇ ਕੋਲ ਜ਼ਿਆਦਾ ਡਾਟਾ ਹੋਊਗਾ, ਤੇ ਆਟੋਨਮਸ ਟਰੱਕਿੰਗ ਇਜ਼ ਆਲ ਅਬਾਊਟ ਡਾਟਾ। ਨਾਲ ਇਹ ਵੀ ਹੈ ਨਾ ਰਾਜਕਿਰਨ ਵੀ, ਦੇਖੋ ਹੁਣੇ ਇੰਸ਼ੋਰੈਂਸ ਦੀ ਵੀ ਗੱਲ ਕੀਤੀ, ਇਹਨੂੰ ਜਿਹੜਾ ਡਰਾਈਵਰਲੈਸ ਟਰੱਕ ਹੈਗਾ, ਇਹਦੀ ਜਿਹੜੀ ਇੰਸ਼ੋਰੈਂਸ ਦਾ ਜਿਹੜਾ ਕਲੇਮਸ ਹੈਗੇ ਆ, ਇੰਸ਼ੋਰੈਂਸ ਕਿੱਦਾਂ ਇਹਨੂੰ ਇੰਸ਼ੋਰਡ ਕਰਦੀ ਹੈਗੀ ਆ, ਕੌਣ ਉਹਦੇ ਵਿੱਚ ਲਾਇਬਲ ਹੋਊਗਾ ਜਦੋਂ ਕੋਈ ਟਰੱਕ ਹੀ ਨਹੀਂ ਚਲਾ ਰਿਹਾ ਹੈਗਾ। ਅੱਛਾ, ਉਹ ਤਾਂ ਠੀਕ ਹੈ ਕਿ ਇਹਦੀ ਸਪੀਡਿੰਗ ਨਹੀਂ ਹੁੰਦੀ, ਕਿਉਂਕਿ ਇਹਦੀ ਸਪੀਡ ਜਿਹੜੀ ਉਹ ਬੰਨੀ ਆ, ਉਹ ਜਿੰਨੀ ਵੀ ਸਪੀਡ ਇਸ ਟਰੱਕ ਦੀ ਸੀਗੀ, ਜਿਹੜੀ ਸਟਰੀਟ ਸਪੀਡ ਸੀਗੀ, ਉਹ ਸਟਰੀਟ ਸਪੀਡ ਦੇ ਨਾਲ ਹੀ ਚੱਲਿਆ। ਜਿੱਥੇ 25 ਦੀ ਸੀ ਉਹ 25 ਸੀਗਾ, ਜਿੱਥੇ 45 ਦੀ ਸੀ 45 ਆ, ਤੇ ਫਰੀਵੇ ਤੇ ਉਹ 65 ਤੋਂ ਉੱਤੇ ਨਹੀਂ ਗਿਆ 1 ਮੀਲ ਵੀ। ਸੋ ਸਪੀਡਿੰਗ ਦਾ ਤਾਂ ਸ਼ਾਇਦ ਨਹੀਂ ਕੋਈ ਪ੍ਰੋਬਲਮ ਪਏਗੀ, ਪਰ ਇਹ ਆ ਕਿ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਸ ਨੂੰ ਵੀ ਮੈਨੂੰ ਲੱਗਦਾ ਰਮਨ ਜੀ, ਜਿੱਦਾਂ ELD ਨੂੰ ਪੇਸ਼ ਕੀਤਾ ਸੀਗਾ ਵੀ ਇਸ ਦੇ ਨਾਲ ਐਕਸੀਡੈਂਟ ਘਟਣਗੇ, ਤਾਂ ਓਬਵੀਅਸਲੀ ਇਸ ਨੂੰ ਵੀ ਇਸੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾਣਾ ਆ, ਤੇ ਹੋਊਗਾ ਵੀ, ਕਰਨਗੇ ਵੀ ਇਹਦੇ ਨਾਲ ਐਕਸੀਡੈਂਟਸ ਜਿਹੜੇ ਉਹ ਘਟਣਗੇ ਜੇ ਸਾਰੇ ਦੇ ਸਾਰੇ ਜਿਹੜੇ ਆਟੋਨਮਸ ਜਿਹੜੇ ਹੋਣਗੇ ਆਪਸ 'ਚ ਗੱਲਬਾਤ ਕਰਨਗੇ। ਸੋ ਰਿਐਲਿਟੀ ਉਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈ। ਤੇ ਅਗਲੇ ਰਾਜਕਿਰਨ, ਬਾਕੀ ਇੱਕ ਜਿਹੜਾ ਉਹਨਾਂ ਦਾ ਸਵਾਲ ਸੀਗਾ ਇੰਸ਼ੋਰੈਂਸ ਵਾਲਾ ਜੀ, ਇੰਸ਼ੋਰੈਂਸ ਦੀ ਜਿਹੜੀ 40,000 ਦੀ ਇੰਸ਼ੋਰੈਂਸ ਹੈ ਨਾ, ਉਹ ਠੀਕ ਹੈ, ਕੋਈ ਕੰਪਨੀ ਹੋ ਸਕਦੀ ਹੈ ਕਿ ਜਿਹੜੀ ਇਸ ਤਰ੍ਹਾਂ ਕਰ ਰਹੀ ਹੈ ਔਰ ਉਹਨਾਂ ਦੀ ਕਵਰੇਜ ਮਾੜੀ ਹੈ। ਪ੍ਰੋਬਲਮ ਇਹ ਹੈਗੀ ਆ ਕਿ ਇਸ ਵੇਲੇ ਜਿਹੜਾ ਕਿ ਨਵਾਂ ਡਰਾਈਵਰ ਇਸ ਵੇਲੇ ਬ੍ਰੈਂਡ ਨਿਊ ਟਰੱਕ ਸਕੂਲ ਚੋਂ ਨਿਕਲ ਰਿਹਾ ਹੈਗਾ, ਉਹ 3 ਮਹੀਨੇ ਬਾਅਦ 3 ਮਹੀਨੇ ਕਿਸੇ ਦਾ ਟਰੱਕ ਚਲਾ ਕੇ ਉਹ ਆਪਣਾ ਟਰੱਕ ਲੈਣ ਦੀ ਕੋਸ਼ਿਸ਼ ਕਰਦਾ ਆ। ਉਹ 3 ਮਹੀਨੇ ਤੇ ਜਿਹੜਾ ਐਕਸਪੀਰੀਅੰਸ ਤੇ ਜਦੋਂ ਉਹ ਟਰੱਕ ਲੈਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਲਈ ਉਹਨੂੰ ਜੁਰਮਾਨਾ ਆ ਕਿ ਉਹਨੇ 2 ਸਾਲ ਤੋਂ ਪਹਿਲਾਂ ਜਿਹੜਾ ਟਰੱਕ ਲੈਂਦਾ ਆ, ਉਹਨੂੰ ਇੰਸ਼ੋਰੈਂਸ ਦੇ ਵਿੱਚ ਇਹ ਚੀਜ਼ ਜਿਹੜੀ ਆ ਇੱਕ ਜੁਰਮਾਨੇ ਦੇ ਤੌਰ ਤੇ ਆ। ਜਾਂ ਤੁਸੀਂ ਕਹਿ ਲਓ ਕਿ ਜੇ ਤੁਸੀਂ ਯੰਗਸਟਰ, ਤੁਹਾਡੇ ਘਰ ਦੇ ਵਿੱਚ ਬੱਚਾ 16 ਸਾਲ ਦਾ ਹੈਗਾ ਤੇ ਉਹ ਲਾਇਸੈਂਸ ਲੈ ਲੈਂਦਾ, ਤੇ ਉਹ 16 ਸਾਲ ਦੇ ਬੱਚੇ ਨੂੰ ਜਿੱਦਣ ਤੁਸੀਂ ਇੰਸ਼ੋਰੈਂਸ ਦਿਵਾਉਣ ਜਾਂਦੇ ਆ, ਤੇ ਉਦੋਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਵੀ ਕਿਸ ਭਾਅ ਵਿਕਦੀ ਹੈ ਉਦੋਂ ਇੰਸ਼ੋਰੈਂਸ ਦੇ ਵਿੱਚ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੇ ਲੋਕੀ ਟਾਈਮ ਤੋਂ ਪਹਿਲਾਂ 2 ਸਾਲ ਤੋਂ ਪਹਿਲਾਂ ਜਿਹੜੇ ਲੋਕੀ ਇੰਸ਼ੋਰੈਂਸ ਲੈਂਦੇ ਆ, ਆਪਣੀ ਟਰੱਕ ਲੈਂਦੇ ਆ, ਉਹਨਾਂ ਦੇ ਲਈ ਇਹ ਜਿਹੜੀ ਕਵਰੇਜ ਹੈਗੀ ਆ $40,000 ਦੀ, ਡੈਫੀਨੇਟਲੀ ਤੁਸੀਂ ਬਿਲਕੁਲ ਸਹੀ ਕਿਹਾ, ਔਰ ਕਵਰੇਜ ਵੀ ਬੜੀ ਮਾੜੀ ਹੋਊਗੀ, ਮੈਂ 100% ਐਗਰੀ ਕਰਦਾ, ਠੀਕ ਹੈ ਨਾ। ਪਰ ਉਹਦੇ 'ਚ ਇੱਕ ਫੈਕਟਰ ਜਿਹੜਾ ਉਹ ਤੁਸੀਂ ਅਵੋਇਡ ਕਰਤਾ ਕਿ ਉਹ ਨਵੇਂ ਟਰੱਕ ਜਿਹੜੇ ਆ, ਨਵੇਂ ਲੋਕੀ ਜਿਹੜੇ ਆ, ਨਵੇਂ ਡਰਾਈਵਰ ਜਿਹੜੇ ਆ, ਉਹ ਆ ਰਹੇ ਹੈਗੇ ਆ, ਉਹ 3-3 ਮਹੀਨੇ ਦੇ ਐਕਸਪੀਰੀਅੰਸ ਦੇ ਨਾਲ ਇੰਸ਼ੋਰੈਂਸ ਲੈਣੀ ਚਾਹੁੰਦੇ ਆ, ਉਹਨਾਂ ਦੇ ਲਈ ਫਿਰ ਇਹ ਰੇਟ ਜਿਹੜਾ ਆ ਇਹ ਹੀ ਮਿਲਦਾ ਹੈ ਇਸ ਵੇਲੇ ਜੀ। ਧਰਮ ਸ਼ਰਮਾ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਰੇਡੀਓ ਦਾ ਕਿ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਆ। ਸੌਰੀ, ਮੇਰਾ ਜਿਹੜਾ ਮੌਜੂ ਹੈ ਥੋੜਾ ਜਿਹਾ ਉਸ ਚੀਜ਼ ਤੋਂ ਅਲੱਗ ਹੈ। ਆ ਜਿਹੜਾ ਆਪਣੇ ਡੈਨਵਰ ਵਾਲਾ ਐਕਸੀਡੈਂਟ ਸੀ ਨਾ ਜੀ, ਉਹ ਇਦਾਂ ਦਾ ਇੰਪ੍ਰੈਸ਼ਨ ਆਪਣੀ ਕਮਿਊਨਿਟੀ ਨੇ ਪਾਇਆ ਕਿ ਉਹਨੂੰ ਨਾ 100% ਇੱਕ ਰੇਸਿਜ਼ਮ ਵਾਲਾ ਐਂਗਲ ਦੇਤਾ ਆ। ਬਟ ਜੇ ਆਪਾਂ ਉਹਨੂੰ ਦੂਜੇ ਤਰੀਕੇ ਦੇਖੀਏ, ਜਿੰਨੇ ਕੁ ਆਪਾਂ ਪ੍ਰੋਫੈਸ਼ਨਲ ਵੇ ਨਾਲ ਚੱਲਦੇ ਆ, ਤੇ ਜਿੰਨੇ ਕੁ ਮੰਨ ਲਓ ਇੰਸ਼ੋਰੈਂਸ 'ਚ ਬੰਦੇ ਐਡ ਆ ਜਾਂ ਨਵੇਂ ਮੁੰਡੇ ਚੜ੍ਹਦੇ ਆ ਸਾਡੇ ਵਰਗੇ, ਤੇ ਉਹਨਾਂ ਕੋਲੇ ਕੋਈ ਐਕਸਪੀਰੀਅੰਸ ਨਹੀਂ ਹੁੰਦਾ। ਕਿਸੇ ਨੇ ਉਹਦੇ ਇਸ ਐਂਗਲ ਦੀ ਗੱਲ ਨਹੀਂ ਕੀਤੀ। ਰਮਨ ਭਾਜੀ ਨੇ ਪਿਛਲੇ ਐਪੀਸੋਡ 'ਚ ਕੀਤੀ ਸੀ ਕਿ ਵੀ ਭਾਈ ਇੱਦਾਂ ਦਾ ਕੰਮ ਆਪਾਂ ਨਾ ਕਰੀਏ, ਐਕਸਪੀਰੀਅੰਸ ਲੈ ਕੇ ਚੜੀਏ। ਹੁਣ ਕੋਈ ਵੀ ਹੈ, ਕੋਈ ਪਾਇਲਟ ਆ, ਪਾਇਲਟ ਉਹਨੂੰ ਚੰਗਾ ਪਾਇਲਟ ਤਾਂ ਮੰਨਿਆ ਜਾਏਗਾ ਜੇ ਉਹ ਇਨ ਕੇਸ ਕੋਈ ਇੱਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਉਹ ਸਿਚੁਏਸ਼ਨ ਨੂੰ ਜਿਹੜੀ ਪਬਲਿਕ ਲਾਈਫ ਹੈ ਉਹਨੂੰ ਨਾ ਡੇਂਜਰ 'ਚ ਪਾਵੇ। ਉਹਨੂੰ ਆਪਾਂ ਨੇ ਰੇਸਿਜ਼ਮ ਦਾ ਉਹ ਬਣਾ ਲਿਆ। ਮੰਨ ਲਓ ਜੇ ਆਪਣਾ ਕੋਈ ਉਹਦੇ 'ਚ ਲਵੇਬਲ ਹੋਇਆ ਹੁੰਦਾ
ਫੱਟੜ, ਤਾਂ ਫਿਰ ਆਪਾਂ ਨੂੰ ਉਹ ਚੀਜ਼ ਸ਼ਾਇਦ ਉੱਦਾਂ ਨਾ ਲੱਗਦੀ ਹੁੰਦੀ ਹੋਣੀ। ਲੇਕਿਨ ਖਾਸ ਕਰਕੇ ਜਿਹੜੇ ਨਵੇਂ ਬੰਦੇ ਆਉਂਦੇ ਆ, ਜਿਹੜੇ ਕਿਸੇ ਕੋਲੇ ਕੰਮ ਤੇ ਵੀ ਲੱਗਦੇ ਆ, ਹਾਂਜੀ 60 ਸੈਂਟ ਤੇ ਲੱਗੇ, 2 ਗੇੜੇ ਲਾਏ, ਉਸ ਤੋਂ ਬਾਅਦ ਕਹਿ ਦਿੰਦੇ ਆ ਨਹੀਂ ਜੀ ਮੈਨੂੰ ਤਾਂ ਉੱਥੇ 65 ਸੈਂਟ ਮਿਲਦੇ ਆ। ਉਹਨਾਂ ਨੇ ਸਿਖਾਉਣਾ ਕੁਝ ਵੀ ਨਹੀਂ ਉਹਨਾਂ ਨੂੰ, ਲੇਕਿਨ ਉਹ ਫਿਰ ਵੀ ਉੱਧਰ ਜਾਂਦੇ ਆ ਕਿ ਨਹੀਂ ਜੀ ਸਾਨੂੰ ਤਾਂ ਉੱਥੇ 65 ਸੈਂਟ ਮਿਲਦੇ ਆ, ਨਾਲੇ ਡਬਲ ਆਈਡੀਆਂ ਚਲਾ ਕੇ ਅਸੀਂ ਇਕੱਲਿਆਂ ਨੇ ਟਰੱਕ ਚਲਾਉਣਾ ਆ ਜੀ। ਤਾਂ ਇਸ ਚੀਜ਼ ਨੂੰ ਮੇਰੇ ਖਿਆਲ 'ਚ ਸਿਰਫ ਰੇਸਿਜ਼ਮ ਦੇ ਐਂਗਲ ਨੂੰ ਛੱਡ ਕੇ ਨਾ ਜੀ ਦੂਜੇ ਪਾਸੇ ਲੈਣਾ ਚਾਹੀਦਾ ਕਿ ਇਹ ਸਾਰਿਆਂ ਲਈ ਸਬਕ ਹੋਵੇ ਵੀ ਮੁੜ ਕੇ ਐਸਾ ਐਕਸੀਡੈਂਟ ਨਾ ਹੋਵੇ, ਮੁੜ ਕੇ ਏਦਾਂ ਦਾ ਕੋਈ ਬੰਦਾ ਲੌਕਅਪ 'ਚ ਨਾ ਜਾਵੇ। ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਪਰ ਇਹਦੇ ਉੱਤੇ ਅਗੇਨ ਡੈਫੀਨੇਟਲੀ ਜਿਹੜਾ ਰੇਸਿਜ਼ਮ ਦਾ ਕਈ ਫੈਕਟਰ ਹੈਗੇ, ਇਹਦੇ ਵਿੱਚ ਇੱਕ ਨਹੀਂ ਗਾ, ਕਈ ਫੈਕਟਰ ਹੈਗੇ ਆ। ਉਹਦੇ ਜਿਹੜੀ ਸਜ਼ਾ ਮਿਲੀ ਹੈਗੀ ਉਹਦੇ 'ਚ ਕਈ ਫੈਕਟਰ ਹੈਗਾ। ਉਹ ਬੇਸਿਕਲੀ ਉਹ ਕੋਲੋਰਾਡੋ ਦਾ ਲਾਅ ਹੈਗਾ, ਤੇ ਉੱਥੇ ਸਾਰੀਆਂ ਜਿਹੜੀਆਂ ਸਜ਼ਾਵਾਂ ਆ ਉਹ ਨਾਲ ਪੈਰਲਲ ਨਹੀਂ ਚੱਲਦੀਆਂ ਹੈਗੀਆਂ, ਉਹ ਇੱਕ ਤੋਂ ਬਾਅਦ ਇੱਕ ਚੱਲਦੀਆਂ ਹੈਗੀਆਂ। ਇਸ ਕਰਕੇ ਉਹਦੀ ਸਜ਼ਾ ਜਿਹੜੀ ਐਡ ਅਪ ਹੋ ਗਈ ਹੈਗੀ ਆ। 110 ਅਸੀਂ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਜਿਹੜੀ ਐਕਸਟੈਂਸਿਵ ਜਿਹੜੀ ਸਜ਼ਾ ਮਿਲੀ ਹੈਗੀ ਆ ਉਹਦੇ ਲਈ ਅਸੀਂ ਜਿਹੜੀ ਆ ਉਹਨਾਂ ਦਾ ਜਿਹੜਾ DA ਹੈਗਾ ਆ ਉਹਦੇ ਨਾਲ ਨਾਪਟਾ ਦੇ ਵੱਲੋਂ ਵੀ ਇਹ ਗੱਲ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾ ਰਹੀ ਆ, ਕੀਤੀ ਜਾ ਰਹੀ ਆ ਕਿ ਇਹ ਜਿਹੜਾ ਐਕਸੈਸਿਵ ਜਿਹੜੀ ਸਜ਼ਾ ਹੈਗੀ ਆ ਉਹ ਇੱਦਾਂ ਨਹੀਂ ਹੋਣੀ ਚਾਹੀਦੀ। ਡੈਫੀਨੇਟਲੀ ਦੇਖੋ ਅਗੇਨ ਜਿੱਦਾਂ ਕਿ ਭਾਈ ਸਾਹਿਬ ਉਹਨਾਂ ਨੇ ਵੀ ਕਿਹਾ ਔਰ ਮੈਂ ਪਹਿਲਾਂ ਵੀ ਕਿਹਾ, ਸਜ਼ਾ ਜੇ ਗਲਤੀ ਆ, ਉਹਦੇ ਵਿੱਚ ਮੇਰਾ ਕੋਈ ਇਹ ਨਹੀਂ ਹੈਗਾ ਕਿ ਗਲਤੀ ਨਹੀਂ ਗੀ, ਗਲਤੀ ਆ। ਔਰ ਗਲਤੀ ਦੇਖੋ ਜਦੋਂ ਗਲਤੀ ਹੁੰਦੀ ਹੈ ਤੇ ਗਲਤੀ ਇੱਕ ਬੰਦੇ ਤੋਂ ਕੋਈ ਨਹੀਂ, ਕਈ ਜਣਿਆਂ ਕੋ ਹੋਈ ਹੈ, ਠੀਕ ਹੈ ਨਾ। ਕਿਉਂ ਨਹੀਂ ਕੰਪਨੀ ਨੂੰ, ਹੁਣ ਦੇਖੋ ਉਹ ਜਿਹੜੀ ਕੰਪਨੀ ਆ ਜਿਸ ਕੰਪਨੀ 'ਚੋਂ ਕੰਮ ਕਰਦਾ ਸੀ 2019 ਦੇ ਵਿੱਚ, ਉਹ ਕੰਪਨੀ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰਤੀ ਕੰਪਨੀ, ਬੰਦ ਕਰਕੇ ਉਹਨਾਂ ਨੇ ਅਗਲੇ ਮਹੀਨੇ ਨਵੀਂ ਕੰਪਨੀ ਖੋਲ ਲਈ। ਉਹ ਜਿੱਦਣ ਦੀ ਉਹ ਨਵੀਂ ਕੰਪਨੀ ਖੋਲੀ ਆ ਉਦੋਂ ਦੀਆਂ ਫਿਰ ਉਹਦੀਆਂ ਜਿਹੜੀਆਂ ਵਾਇਲੇਸ਼ਨਸ ਆ ਉਦਾਂ ਹੀ ਰੈਕਅਪ ਹੋਈਆਂ ਪਈਆਂ ਉਸ ਬੰਦੇ ਦੀਆਂ। ਉਸ ਬੰਦੇ ਨੂੰ ਕਿਉਂ ਨਹੀਂ ਸਜ਼ਾ ਮਿਲ ਰਹੀ? ਉਸ ਬੰਦੇ ਨੂੰ ਕਿਉਂ ਨਹੀਂ ਹੈਲਡ ਲਾਇਬਲ ਕੀਤਾ ਜਾ ਰਿਹਾ? ਕਿਉਂ ਉਹਨੂੰ ਜਲਦੀ ਕੰਪਨੀ ਖੋਲਣ ਦਿੱਤੀ ਗਈ? ਕਿਉਂ ਉਹਦੇ ਜਿਹੜੀ ਸਾਡੇ ਕੋਲ ਇਸ ਵੇਲੇ ਜਿਹੜੀ ICCMC ਆ, ਜਿਹੜੀ ਸਾਡੀ ਅਥਾਰਟੀ ਆ, ਉਹ ਬਹੁਤ ਈਜ਼ੀ ਖੁੱਲ ਜਾਂਦੀ ਆ, ਬਹੁਤ ਉਹਦੇ ਲਈ ਕੋਈ ਤੁਸੀਂ ਕਿਸੇ ਚੀਜ਼ ਦੀ ਤੁਹਾਨੂੰ ਲੋੜ ਨਹੀਂ ਹੈਗੀ। ਇਸ ਕਰਕੇ ਇਹ ਜਿਹੜੀਆਂ ਸਿਚੁਏਸ਼ਨਸ ਆ ਪੈਦਾ ਹੁੰਦੀਆਂ ਆ ਜਿੱਥੇ ਕਿ ਬੰਦੇ ਵਿਦਆਊਟ ਐਨੀ ਐਕਸਪੀਰੀਅੰਸ ਜਿਹੜੇ ਆ ਫਟਾਫਟ ICCMC ਲੈ ਕੇ, ਆਪਣੀ ਅਥਾਰਟੀ ਲੈ ਕੇ ਫਟਾਫਟ ਖੋਲ ਕੇ ਸਾਰਾ ਕੁਛ ਤੇ ਉਹ ਚਾਲੂ ਹੋ ਜਾਂਦਾ ਆ, ਕਿਉਂਕਿ ਉਹਦੇ ਲਈ ਕੋਈ ਮੈਰਿਟ ਰੱਖਿਆ ਨਹੀਂ ਗਿਆ। ਕਿਉਂਕਿ ਇਸ ਚੀਜ਼ ਦੇ ਲਈ ਕੋਈ ਨਾ ਕੋਈ ਮੈਰਿਟ ਹੋਵੇ, ਉਹ ਬੰਦੇ ਨੂੰ ਲਾਇਬਲ ਹੋਵੇ, ਉਹ ਬੰਦਾ ਕਿਤੇ ਨਾ ਕਿਤੇ ਹੈਲਡ ਲਾਇਬਲ ਹੋਵੇ। ਹੁਣ ਤੁਸੀਂ ਬ੍ਰੋਕਰ ਨੂੰ ਦੇਖ ਲਓ, ਬ੍ਰੋਕਰ ਨੂੰ ਵੀ ਬੰਨ ਦਿੱਤਾ ਵੀ 75,000 ਦਾ ਉਹਦਾ ਬੌਂਡ ਕਰ ਦਿੱਤਾ ਵੀ ਜੇ ਕੋਈ ਤੂੰ ਗਲਤੀ ਕਰੇ ਤਾਂ 75,000 ਦਾ। ICCMC ਦੇ ਲਈ ਕੁਝ ਨਹੀਂ ਹੈਗਾ ਇਸ ਤਰ੍ਹਾਂ ਦਾ, ਮਤਲਬ ਹਰ ਪਾਸਿਓਂ ਐਡੀ ਸੌਖੀ ਆ ਲੈਣੀ ਉਹ। ਤੇ ਤੁਸੀਂ ਅੱਜ ਇੱਕ ਕੰਪਨੀ ਬੰਦ ਕਰੋ, ਕੱਲ ਨੂੰ ਪਟਕ ਦੇਣੀ ਦੂਜੀ ਖੋਲ ਜਾਵੇ। ਸਾਡੇ ਕਮਿਊਨਿਟੀ ਦੇ ਵਿੱਚ ਇਹ ਰਿਵਾਜ ਆ, ਹਰ 1.5 ਸਾਲ ਬਾਅਦ, ਪਹਿਲਾਂ ਤੇ ਹਰ 1.5 ਸਾਲ ਬਾਅਦ 2 ਸਾਲ ਬਾਅਦ ਕੰਪਨੀਆਂ ਸਾਰੀਆਂ ਬੰਦ ਹੁੰਦੀਆਂ ਸੀ, ਕਿਉਂਕਿ ਜਿੱਦਣ ਆਡਿਟ ਆਇਆ ਉਦੋਂ ਹੀ ਕੰਪਨੀ ਬੰਦ ਕਰਕੇ ਤੇ ਦੂਜੀ। ਹੁਣ ਉੱਥੋਂ ਭੱਜ ਕੇ ਗਵਰਨਮੈਂਟ ਨੇ ਜਿਹੜਾ ਪਹਿਲਾ ਆਡਿਟ ਹੈਗਾ, ਸੇਫਟੀ ਆਡਿਟ ਹੈਗਾ, ਉਹ 6 ਮਹੀਨੇ 'ਚ ਕਰਤਾ। ਪਹਿਲਾਂ 18 ਮਹੀਨੇ 'ਚ ਆਉਂਦਾ ਹੁੰਦਾ ਸੀਗਾ, ਹੁਣ ਉਹ 6 ਮਹੀਨੇ ਬਾਅਦ ਆ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਦੇਖਣੀਆਂ ਪੈਣੀਆਂ, ਬੜੀਆਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਜੀ ਜੀ ਬਿਲਕੁਲ। ਅਮਰਜੀਤ ਬੈਂਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਬੈਕ ਰਾਜਪਾ ਜੀ। ਥੈਂਕ ਯੂ ਜੀ। ਵੈਲਕਮ ਜੀ। ਭਾਈ ਜਿਹੜਾ ਭਾਜੀ ਨੇ ਕਾਲ ਵਾਲੀ ਗੱਲ ਕੀਤੀ ਆ, ਆਈ ਥਿੰਕ ਰੇਸਿਜ਼ਮ ਪਾਰਟ ਪਲੇ ਹੋਇਆ ਜਿੱਦਾਂ। ਜੇ ਗੋਰਾ ਮੂਲ ਦਾ ਹੁੰਦਾ ਉਹਨੂੰ ਆਈ ਥਿੰਕ ਸਜ਼ਾ ਘੱਟ ਮਿਲਣੀ ਸੀ। ਆਪਾਂ ਨੂੰ ਪਤਾ ਇੱਥੇ ਅਮਰੀਕਾ ਰੇਸਿਜ਼ਮ ਪਾਰਟ ਪਲੇ ਕਰਦਾ, ਜਿੱਦਾਂ ਇੰਡੀਆ ਰਿਲੀਜਨ ਪਾਰਟ ਪਲੇ ਕਰਦਾ। ਰਿਲੀਜਨ ਨਾ ਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ ਨਾ। ਮੈਂ ਭਾਜੀ ਗੱਲ ਕਰਨੀ ਸੀਗੀ, ਜਿੱਦਾਂ ਆਪਾਂ ਬਾਰ-ਬਾਰ ਕਹਿੰਦੇ ਆ ਨਾ, ਜੇ ਕਿਸੇ ਦਾ ਨਵਾਂ ਲਾਇਸੈਂਸ ਆ ਨਾ, ਉਹ ਥੋੜਾ ਜਿਹਾ ਕਿਸੇ ਨਾਲ ਐਕਸਪੀਰੀਅੰਸ ਲਵੇ, ਸਪੈਸ਼ਲੀ ਜਦੋਂ ਤੁਸੀਂ ਲਾਇਸੈਂਸ ਲਿਆ, ਤੁਹਾਡਾ ਪਹਿਲਾ ਵਿੰਟਰ ਆ, ਵੈਦਰ ਡਰਾਈਵਿੰਗ ਕੰਡੀਸ਼ਨ ਆ ਨਾ, ਵਿੰਟਰ 'ਚ ਡਰਾਈਵਿੰਗ ਕਰਨ ਨੂੰ ਬਹੁਤ ਔਖੀ ਆ ਰੈਗੂਲਰ ਜਿੱਦਾਂ ਵਧੀਆ ਕੰਡੀਸ਼ਨ ਤੇ ਨਾ। ਨਾਲੇ ਜਿਹੜੀ ਖਰਬ ਸਪੀਡ ਆ ਉਹ ਵੀ ਧਿਆਨ ਰੱਖਣਾ ਚਾਹੀਦਾ। ਜਿਹੜੀ ਖਰਬ ਸਪੀਡ ਲਿਖੀ ਹੁੰਦੀ ਆ, ਉਹ ਲਿਖੀ ਹੁੰਦੀ ਆ ਜਦੋਂ ਨਾ ਗੁੱਡ ਡਰਾਈਵਿੰਗ ਕੰਡੀਸ਼ਨ ਦਾ, ਨੋਰਮਲ ਡਰਾਈਵਿੰਗ ਕੰਡੀਸ਼ਨ ਜਿੱਦਾਂ ਸਮਰ ਕਹਿ ਲਓ ਜਾਂ ਕੁਛ। ਜਦੋਂ ਵਿੰਟਰ ਹੁੰਦਾ ਤੁਹਾਨੂੰ ਨਾ ਜਿਹੜੀ ਖਰਬ ਸਪੀਡ ਹੁੰਦੀ ਆ ਉਹ ਤੋਂ ਸਪੀਡ ਤੋਂ ਘੱਟ ਰੱਖਣਾ ਚਾਹੀਦਾ। ਹੁਣ ਐਸ਼ਲੈਂਡ ਤੇ ਐਕਸੀਡੈਂਟ ਹੋਇਆ ਪਹਿਲੇ ਹਫ਼ਤੇ, ਉਹ ਜਿਹੜਾ ਡਰਾਈਵਰ ਜਾਂਦਾ ਸੀਗਾ 45 ਦੀ ਸਪੀਡ ਦਾ ਕਰਵ ਸੀਗਾ, ਉਹ ਜਾਂਦਾ ਸੀ 65 ਸਪੀਡ ਤੇ ਥੱਲੇ ਬਰਫ਼ ਪਈ ਸੀ ਕਿ ਨਹੀਂ। ਸੋ ਜੇ 45 ਸਪੀਡ ਆ, ਸਾਨੂੰ 30-35 ਰੱਖਣਾ ਚਾਹੀਦਾ ਜੇ ਡਰਾਈਵਿੰਗ ਕੰਡੀਸ਼ਨ ਬਹੁਤ ਬੈਡ ਆ। ਸੋ ਕਰਵ ਸਪੀਡ ਵੀ ਦੇਖਣਾ ਚਾਹੀਦਾ। ਕਿੰਨੇ ਲੋਕ ਆਪਣੇ ਕਰਵ ਸਪੀਡ ਨਹੀਂ ਦੇਖਦੇ ਨਾ ਜੀ। ਸੋ ਇਹ ਵੀ ਬਹੁਤ ਧਿਆਨ ਰੱਖਣਾ ਚਾਹੀਦਾ। ਥੈਂਕ ਯੂ। ਧੰਨਵਾਦ ਭਾਜੀ,
ਥੈਂਕ ਯੂ, ਸਤਿ ਸ਼੍ਰੀ ਅਕਾਲ। ਬਿਲਕੁਲ ਰਾਜਕਨ, ਇੱਥੇ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਕਿ ਐਡਾ ਵੱਡਾ ਇਹਦੇ ਵਿੱਚ ਜਿਹੜਾ ਇਹਦਾ ਕਿਆ ਹੈਗਾ ਇੰਨਾ ਹੋਈ ਆ, ਉਹ ਗੱਲ ਕਹਿ ਲਓ ਵੀ ਮੈਕਸੀਕਨ ਮੂਲ ਦਾ ਸੀਗਾ, ਇਸ ਕਰਕੇ ਗੱਲ ਹੋਈ ਆ ਕਿਉਂਕਿ ਕੋਲੋਰਾਡੋ ਦੇ ਵਿੱਚ ਹਰ ਜਿਹੜਾ ਸੈਂਟੈਂਸ ਹੈਗਾ, ਹਰ ਜਿਹੜਾ ਉੱਤੇ ਚਾਰਜ ਲੱਗਾ ਹੈਗਾ 40 ਤੋਂ ਉੱਤੇ ਦੇ ਚਾਰਜ ਹੈਗੇ ਆ। ਸੋ ਹਰ ਜਿਹੜਾ ਚਾਰਜ ਹੈਗਾ ਉਹਦੀ ਸਜ਼ਾ ਜਿਹੜੀ ਆ ਉਹ ਇਕੱਠੀਆਂ ਨਹੀਂ ਚੱਲਦੀਆਂ ਉੱਥੇ ਸਜ਼ਾ। ਉੱਥੇ ਹਰ ਸਜ਼ਾ, ਇੱਕ ਸਜ਼ਾ ਪੂਰੀ ਹੋਣ ਤੋਂ ਬਾਅਦ ਦੂਜੀ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਤੀਜੀ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਚੌਥੀ ਸ਼ੁਰੂ ਹੁੰਦੀ ਹੈ, ਠੀਕ ਹੈ ਨਾ। ਇੱਦਾਂ ਸਜ਼ਾ ਉਹ 'ਚ ਇਸ ਕਰਕੇ ਉਹ 110 ਸਾਲ ਹੋ ਗਈ। ਉਹਦੇ ਵਿੱਚ ਜੱਜ ਨੇ ਆਪ ਕਲੈਰਿਟੀ ਦੇ ਨਾਲ ਇਹ ਗੱਲ ਕੀਤੀ ਹੈ ਸਜ਼ਾ ਦੇਣ ਤੋਂ ਪਹਿਲਾਂ ਕਿ ਜੇ ਮੇਰੇ ਹੱਥ 'ਚ ਹੁੰਦਾ ਮੈਂ ਇੰਨੇ ਸਾਲ ਸਜ਼ਾ ਨਹੀਂ ਸੀ ਦੇ ਸਕਦਾ, ਪਰ ਮੇਰੇ ਹੱਥ ਵੱਜੇ ਆ ਕਿਉਂਕਿ ਕੋਲੋਰਾਡੋ ਦਾ ਲਾਅ ਇਹ ਕਹਿੰਦਾ ਆ, ਇਸ ਕਰਕੇ ਇਹ ਸਜ਼ਾ ਇੰਨੀ ਆ, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਆਪਣਾ ਇਹ ਫੈਕਟਰ ਹੈਗਾ ਨਾ, ਇਸ ਫੈਕਟਰ ਨੂੰ ਇੰਨਾ ਨਹੀਂ ਆਪਾਂ ਕਹਿ ਸਕਦੇ। ਠੀਕ ਹੈ, ਡੈਫੀਨੇਟਲੀ ਕਿਤੇ ਨਾ ਕਿਤੇ ਕਿਸੇ ਇੱਕ ਛੋਟੀ ਮੋਟੀ ਪਰਸੈਂਟੇਜ ਦੇ ਵਿੱਚ ਹੋਊਗਾ ਇਫੈਕਟਿਵ, ਪਰ ਇੱਕ ਨਾਲ ਦੇ ਨਾਲ ਇਹ ਵੀ ਪਹਿਲਾਂ ਉੱਭਰ ਕੇ ਆਇਆ ਸੀਗਾ ਕਿ ਸ਼ਾਇਦ ਹੋ ਸਕਦਾ ਕੋਈ ਸਟੈਂਡਰਡ ਸੈੱਟ ਕੀਤਾ ਜਾ ਰਿਹਾ ਕਿ ਇਹ ਕੱਲ ਨੂੰ ਕੋਈ ਇਦਾਂ ਦਾ ਕੰਮ ਹੋਵੇ। ਡੈਫੀਨੇਟਲੀ ਉਹਨਾਂ ਚੀਜ਼ਾਂ ਦੇ ਲਈ ਸਾਨੂੰ ਫਾਈਟ ਕਰਨਾ ਚਾਹੀਦਾ ਵੀ ਇਹ ਚੀਜ਼ਾਂ ਜਿਹੜੀਆਂ ਇਹ ਕੱਲ ਨੂੰ ਸਟੈਂਡਰਡ ਸੈੱਟ ਕਰ ਦਿੰਦੀਆਂ ਆ। ਸੋ ਜਦੋਂ ਵੀ ਕੋਈ ਕੱਲ ਨੂੰ ਕੇਸ ਇਦਾਂ ਦਾ ਹੁੰਦਾ ਹੈ, ਉਹਨੂੰ ਫਿਰ ਰੈਫਰ ਕੀਤਾ ਜਾਂਦਾ ਕਿ ਜਿੱਦਾਂ ਇਸ ਕੇਸ ਦੇ ਵਿੱਚ ਫੈਸਲਾ ਹੋਇਆ ਸੀ, ਉੱਦਾਂ ਫਿਰ ਇਸ ਕੇਸ ਦੇ ਵਿੱਚ ਫੈਸਲਾ ਲੈਣ ਦੀ ਲੋੜ ਹੈ। ਸੋ ਡੈਫੀਨੇਟਲੀ, ਪਰ ਰੇਸਿਜ਼ਮ ਦਾ ਜਿਹੜਾ ਸਿੱਕਾ ਹੈਗਾ ਉਹ ਸ਼ਾਇਦ ਕਿਤੇ ਥੋੜਾ ਬਹੁਤ ਚੱਲਿਆ ਹੋਊਗਾ, ਪਰ ਨਹੀਂ ਇੰਨਾ ਨਹੀਂ, ਇੰਨੀ ਨੇਰੀ ਨਹੀਂ ਹੈਗੀ ਕਿ ਇਦਾਂ ਇੱਕਦਮ ਸਰੇਆਮ ਜਿਹੜੀ ਹੋ ਜਾਵੇ। ਪਰ ਡੈਫੀਨੇਟਲੀ ਗਲਤੀ ਵੀ ਹੋਈ ਆ ਤੇ ਸਜ਼ਾ ਵੀ ਹੋਣੀ ਚਾਹੀਦੀ ਆ, ਪਰ ਇੰਨੀ ਨਹੀਂ ਜੀ। ਅਗਲੇ ਕਾਲਰ ਪ੍ਰਭਜੋਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਨ ਭਾਜੀ। ਹਾਂਜੀ ਆਪਣੇ ਰਾਮ ਭਾਈ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਜੀ ਵੀਰ ਜੀ। ਹਾਂਜੀ ਭਾਜੀ, ਉਹ ਗੱਲ ਏਦਾਂ ਸੀਗੀ ਕਿ ਗੱਲ ਕਰ ਰਿਹਾ ਸੀਗਾ ਮੈਂ, ਦੂਜੀ ਜਿਹੜੇ ਆਉਂਦੀ ਆ ਟਰੱਕਾਂ ਵਾਲੇ ਜਿਹੜੇ 10-20 ਦਿਨਾਂ ਦੇ ਵਿੱਚ ਲਾਇਸੈਂਸ ਲੈ ਲੈਂਦੇ ਆ। ਸੋ ਮੇਰੇ ਕਹਿਣ ਦਾ ਭਾਵ, ਆਪਣੇ ਜਿੱਦਾਂ ਵੈਸੇ ਤਾਂ ਹੋ ਜਾਣੀ, ਨੱਥ ਪੈ ਜਾਣੀ ਆ ਫਰਵਰੀ 'ਚ, ਜਿਹੜੇ 20 ਦਿਨਾਂ ਦੇ ਵਿੱਚ ਲਾਇਸੈਂਸ ਲਈ ਜਾਂਦੇ ਆ ਹਨਾ, ਤੇ ਐਕਸਪੀਰੀਅੰਸ ਹੈ ਨਹੀਂ ਉਹ, ਤੇ ਲਾਈਕ 3 ਮਹੀਨਿਆਂ ਬਾਅਦ ਟਰੱਕ ਚੱਕ ਲੈਂਦੇ ਆ ਲੈ ਕੇ, ਮਾੜੇ ਮੋਟੇ ਹੱਥ ਸਿੱਧੇ ਕਰਕੇ ਹਨਾ, ਤੇ ਪਤਾ ਲੱਗਦਾ ਨਹੀਂ। ਹੁਣ ਜਿਹੜੇ ਟਰੱਕੀ ਵਾਲੀ ਸਨੋ ਪਈ ਸੀ ਪਿਛਲੇ ਸ਼ੁੱਕਰਵਾਰ, ਮੈਂ ਆਖਰੀ ਬੰਦਾ ਸੀ ਜਿਹੜਾ ਉੱਥੋਂ ਨਿਕਲਿਆ ਚੇਨਾ ਚਾੜ ਕੇ। ਜੇ ਮੈਂ ਰੁਕ ਜਾਂਦਾ ਮੈਂ 3 ਦਿਨ ਬਹਿਣਾ ਪੈ ਜਾਣਾ ਸੀਗਾ ਉੱਥੇ। ਇੱਕ ਮੇਰੇ ਕੋਲ ਸਮਾਲੀਅਨ ਆਇਆ, ਕਹਿੰਦਾ ਮੇਰੀ ਹੈਲਪ ਕਰ ਮੈਨੂੰ ਚੇਨਾ ਚੜਾਉਣ ਦੀ। ਮੈਂ ਕਿਹਾ ਮੈਨੂੰ 1.5 ਘੰਟਾ ਤਾਂ ਮੈਨੂੰ ਹੋ ਗਿਆ ਚੜਾਉਂਦੇ ਨੂੰ, ਹੁਣ ਮੈਂ ਤੇਰੇ ਲਈ ਥੋੜੀ ਰੁਕਣਾ ਹਨਾ ਇੰਨਾ ਚਿਰ। ਤੇ ਮੈਂ ਕਿਹਾ ਕਿੰਨਾ ਚਿਰ ਹੋਇਆ? ਮੈਂ ਕਿਹਾ CHP ਨੂੰ ਕਾਲ ਕਰ ਲੈ ਹੈਲਪ ਲਈ, ਉਹ ਚੇਨਾ ਚੜਾਉਣ ਵਾਲੇ ਭੇਜ ਦਿੰਦੇ ਆ। ਕਹਿੰਦਾ ਉਹ ਕੀ ਹੁੰਦਾ CHP? ਮੈਂ ਕਿਹਾ ਤੈਨੂੰ CHP ਦਾ ਨਹੀਂ ਪਤਾ? ਕਹਿੰਦਾ ਨਹੀਂ। ਮੈਂ ਕਿਹਾ ਕਿੰਨਾ ਚਿਰ ਹੋਇਆ ਤੈਨੂੰ ਟਰੱਕ ਚਲਾਉਂਦੇ ਨੂੰ? ਕਹਿੰਦਾ 3 ਮਹੀਨੇ। ਠੀਕ ਹੈ ਜੀ। ਸੋ ਮੈਂ ਕੱਲ ਇੱਕ ਬੰਦੇ ਨਾਲ ਟੱਕਣ ਦੇ, ਫੇਰ ਤੁਸੀਂ ਕਹਿਣਾ ਵਰਕ ਪਰਮਿਟ ਵਾਲਿਆਂ ਦੇ ਦੁਆਲੇ ਹੋ ਗਏ। ਅਸੀਂ ਕਿਸੇ ਨਾਲ ਸਾਡੀ ਦੁਸ਼ਮਣੀ ਨਹੀਂ ਹੈਗੀ। ਉਹ ਮੁੰਡੇ ਭਾਜੀ ਵਰਕ ਪਰਮਿਟ ਹੈ ਨਹੀਂ ਉਹ ਵੈਲਿਡ, ਤੇ ਬਿਨਾਂ ਵਰਕ ਪਰਮਿਟ ਤੋਂ ਟਰੱਕ ਚਲਾ ਰਹੇ। ਮੈਂ ਉਹਨਾਂ ਨੂੰ ਇੱਕੋ ਸਵਾਲ ਪੁੱਛਿਆ, ਮੈਂ ਕਿਹਾ ਭਾਜੀ ਤੁਸੀਂ ਕਿੱਦਾਂ ਚਲਾ ਸਕਦੇ ਆ? ਤੈਨੂੰ ਪਤਾ? ਮੈਂ ਕਿਹਾ ਜੇ ਤੈਨੂੰ ਕੱਲ ਨੂੰ ਸਕੇਲ ਤੇ ਕੱਢ ਲਿਆ ਜਾਂ ਹਾਈਵੇ ਪੈਟਰੋਲ ਨੇ ਜਾਂ ਕੁਛ ਵੀ, ਇਹਨਾਂ ਨੂੰ ਅਥਾਰਟੀਆਂ ਹੁੰਦੀਆਂ ਇਮੀਗ੍ਰੇਸ਼ਨ ਦੀਆਂ ਕਈਆਂ ਕੋ, ਹਲਕਾ ਸਾਸ ਦੇ ਵਿੱਚ ਅਥਾਰਟੀ ਹੁੰਦੀ ਭਾਜੀ। ਮੈਨੂੰ ਪੁੱਲ ਕੀਤਾ, ਮੇਰਾ ਗ੍ਰੀਨ ਕਾਰਡ ਵੀ ਚੈੱਕ ਪਹਿਲੀਆਂ 'ਚ ਹੋਇਆ ਸੀਗਾ, ਠੀਕ ਹੈ ਨਾ। ਮੈਂ ਕਿਹਾ ਉਦੋਂ ਜੇ ਤੁਹਾਨੂੰ ਕੱਢ ਲਿਆ ਬਿਨਾਂ ਲਾਇਸੈਂਸ ਤੋਂ ਚਲਾਉਂਦੇ, ਬਿਨਾਂ ਵਰਕ ਪਰਮਿਟ ਤੋਂ, ਕੀ ਤੁਹਾਨੂੰ ਪਤਾ ਕੀ ਹੋ ਸਕਦਾ ਤੁਹਾਡੇ ਨਾਲ? ਕਹਿੰਦੇ ਉਦੋਂ ਦੀ ਉਦੋਂ ਦੇਖੀ ਜਾਓ। ਆਹ ਜਵਾਬ ਹੈ ਇਹਨਾਂ ਦੇ ਗੀਤ ਤੇ ਆ ਕੇ। ਤੇ EIDਆਂ ਐਡਿਡ ਡਬਲ IDs, ਮੈਂ ਕਿਹਾ ਤੁਹਾਨੂੰ ਪਤਾ ਇਹ ਵੀ ਕ੍ਰਾਈਮ ਆ, ਸਾਡੇ ਕੇਸ ਤੇ ਇਫੈਕਟ ਪੈਣਾ ਆ। ਬਸ good luck। ਦੇਖੋ ਜੀ, ਮੈਂ ਇੱਥੇ ਜਿਹੜਾ ਨਾ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਕਰਦਾ ਹੈਗਾ, ਕਿਉਂਕਿ ਜੇ ਬੱਚਾ ਸਾਡਾ ਗਲਤੀ ਕਰਦਾ ਨਾ ਤੇ ਬੱਚੇ ਨੂੰ ਦੁੱਧ ਪੀਣਾ ਨਹੀਂ ਆਉਂਦਾ ਤੇ ਉਹਨੂੰ ਅਸੀਂ ਗਲਾਸੀ ਭਰ ਕੇ ਦੁੱਧ ਹੀ ਦੇ ਦਿਆਂਗੇ ਤੇ ਫਿਰ ਉਹ ਬੱਚੇ ਨੇ ਦੁੱਧ ਡੁੱਲਣਾ ਹੀ ਹੈ। ਸੋ ਇਹ ਟਰੱਕਿੰਗ ਕੰਪਨੀਆਂ ਦੇ ਉੱਤੇ ਮੈਂ ਕਹੂੰਗਾ ਕਿ ਜਿਹੜਾ ਬੰਦਾ ਉਹਨੂੰ ਟਰੱਕ ਡਰਾਈਵਿੰਗ ਦੀ ਜੌਬ ਤੇ ਰੱਖਦਾ ਆ, ਸੋਲੋ ਡਰਾਈਵਰ ਭੇਜਦਾ ਆ, ਇਹ ਉਸ ਕੰਪਨੀ ਦਾ ਕਸੂਰ ਆ, ਨਾ ਕਿ ਉਸ ਬੰਦੇ ਦਾ ਕਸੂਰ ਆ। ਠੀਕ ਹੈ, ਬੰਦਾ ਲਾਇਸੈਂਸ ਪਹਿਲਾਂ ਦੇਖੋ, ਪਹਿਲਾਂ ਲਾਇਸੈਂਸ ਜਦੋਂ ਲੈਂਦੇ ਹੁੰਦੇ ਸੀਗੇ ਸੋਲੋ ਡਰਾਈਵਰ, ਇੱਥੋਂ ਜਦੋਂ ਆਪਣੇ ਬੰਦੇ ਲਾਇਸੈਂਸ ਲੈਂਦੇ ਸੀਗੇ ਸਕੂਲਾਂ ਤੋਂ, ਉਹਨਾਂ ਨੂੰ 6-6 ਮਹੀਨੇ ਸਾਲ ਲੋਕੀ ਸੋਲੋ ਟਰੱਕ ਨਹੀਂ ਸੀ ਫੜਾਉਂਦੇ ਕਦੀ ਵੀ। ਉਹਨਾਂ ਨੂੰ ਹਮੇਸ਼ਾ ਟੀਮ ਦੇ ਵਿੱਚ ਕੰਮ ਕਰਵਾਇਆ ਜਾਂਦਾ ਸੀਗਾ ਕਿ ਟੀਮ 'ਚ ਕੰਮ ਕਰੋ, ਟੀਮ 'ਚ ਕਰਕੇ ਤੁਸੀਂ 6 ਮਹੀਨੇ ਲਾਓ, ਸਾਲ ਲਾਓ, 2 ਸਾਲ, 1.5 ਸਾਲ, ਜਿੰਨਾ ਵੀ ਲਾਉਣਾ ਤੁਸੀਂ ਟੀਮ ਦੇ ਵਿੱਚ ਲਾਓ, ਤਾਂ ਜਾ ਕੇ ਤੁਹਾਨੂੰ ਸੋਲੋ ਟਰੱਕ ਮਿਲਣਾ ਹੈ। ਤੇ ਅੱਜ ਤੇ ਫਿਰ ਸਾਡੀਆਂ ਕੰਪਨੀਆਂ ਤਾਂ ਫਿਰ ਸ਼ੇਰ ਬਣ ਜਾਂਦੀਆਂ ਨਾ ਕਿ ਉਧਰੋਂ ਬੰਦੇ ਦੇ ਹੱਥ 'ਚ ਲਾਇਸੈਂਸ ਆਇਆ ਤੇ ਇਧਰੋਂ ਨਾਲ ਹੀ ਨਵੇਂ ਟਰੱਕ ਦੀਆਂ ਚਾਬੀਆਂ ਫੜਾ ਦਿੰਦੇ ਆ। ਤੇ ਫਿਰ ਗਲਤੀ ਕਿਹਦੀ ਆ? ਟਰੱਕਿੰਗ ਕੰਪਨੀ ਦੀ ਕਿ ਡਰਾਈਵਰ ਦੀ? ਡਰਾਈਵਰ ਤਾਂ ਬਣ ਕੇ ਬਾਹਰ ਆ ਗਿਆ। ਜੇ ਤੁਸੀਂ ਉਹਨੂੰ ਹਾਇਰ ਹੀ ਨਹੀਂ ਕਰੋਗੇ, ਉਹਨੂੰ ਟੀਮ 'ਚ ਚਲਾਓਗੇ, ਤੇ ਡਰਾਈਵਰ ਕਿੱਦਾਂ ਚਲਾ ਜਾਊਗਾ ਆਪਣੇ ਸੋਲੋ ਲੈ ਕੇ? ਸੋ ਇਸ ਗੇਜ ਦੇ ਵਿੱਚ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਟਰੱਕਿੰਗ ਕੰਪਨੀਆਂ ਇਹਦੇ ਵਿੱਚ ਜਾਰੀਆਂ ਕਸੂਰਵਾਰ ਹੈਗੀਆਂ।
ਜੀ ਜਿਹੜੀ ਖੋਲ ਦਿੰਦੀ ਹੈ ਤੇ ਫਿਰ ਹੁਣ ਇੰਡਸਟਰੀ 'ਚ ਉਹੀ ਰਿਵਾਜ ਜਿਹੜਾ ਇੱਕ ਹਿਸਾਬ ਨਾਲ ਉਹਨੂੰ ਪੈ 2 ਜਾਂਦਾ। ਈਐਲਡੀਆਂ ਵੀ ਕੰਪਨੀ ਨੇ ਦਿੱਤੀਆਂ, ਉਹਨੂੰ ਸੋਲੋ ਟਰੱਕ ਵੀ ਕੰਪਨੀ ਨੇ ਦਿੱਤਾ, ਉਹਨੂੰ ਹਰ ਚੀਜ਼ ਜਿਹੜੀ ਕੰਪਨੀ ਪ੍ਰੋਵਾਈਡ, ਕਿਉਂ ਕੰਪਨੀ ਦੀ ਬੇਲਣ 'ਚ ਬਾਂਹ ਆਈ ਆ, ਉਹਨੇ 10 ਐਕਸਟਰਾ ਟਰੱਕ ਲੈ ਕੇ ਯਾਰਡ 'ਚ ਖੜੇ ਕੀਤੇ ਆ, ਹੁਣ ਉਹ ਟਰੱਕ ਕਿਸੇ ਨਾ ਕਿਸੇ ਪਾਸੇ ਤਾਂ ਤੋਰਨੇ ਪੈਣੇ ਆ। ਸੋ ਉਹਦੇ ਲਈ ਉਹਨੂੰ ਫਿਰ ਹੁੱਕ ਐਂਡ ਕਰੁੱਕ ਕੁਛ ਨਾ ਕੁਛ ਕਰਨਾ ਪੈਂਦਾ ਆ। ਪੇਮੈਂਟਾਂ ਇੰਨੀਆਂ ਜ਼ਿਆਦੀਆਂ ਵੱਡੀਆਂ, ਟਰੱਕ ਮਹਿੰਗੇ ਲੈ ਲਏ ਲੋਕਾਂ ਨੇ, ਸੋ ਉਹ ਫਿਰ ਆਬਵੀਅਸਲੀ ਉਹਦੇ ਲਈ ਫਿਰ ਗਲਤ ਕੰਮ ਕਰਨਾ ਪੈਣਾ ਜੀ। ਹਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਰਮਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਜੀ। ਮੈਂ ਸਤਿ ਹਰਵਿੰਦਰ ਸ਼੍ਰੀ ਅਕਾਲ ਸਿੰਘ ਜੀ। ਮਾਨ ਫਰੋਮ ਨਿਊਯਾਰਕ ਤੋਂ ਬੋਲ ਰਿਹਾ ਜੀ। ਜੀ ਰਮਨ ਭਾਜੀ, ਰਾਜਕਰਨ ਵੀਰ ਜੀ, ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਪਰ ਮੈਂ ਫਸਟ ਟਾਈਮ ਕਾਲ ਕਰ ਰਿਹਾ। ਰਮਨ ਭਾਜੀ ਨੂੰ ਕੁਐਸਚਨ ਹੈ ਜੀ, ਭਾਜੀ ਜਦੋਂ ਆਪਾਂ ਟਰੱਕਿੰਗ 'ਚ ਆਉਂਦੇ ਆ ਤੇ ਨਵਾਂ ਆਪਣਾ ਸ਼ੁਰੂ ਕਰਦੇ ਆ, ਆਪਾਂ ਨੂੰ ਕੀ ਬਣਾਉਣਾ ਚਾਹੀਦਾ ਹੈ ਜੀ? ਕੰਪਨੀ ਜਿਹੜੀ ਬਣਾਉਣੀ ਹੈ LLC ਬਣਾਉਣੀ ਚਾਹੀਦੀ ਹੈ ਕਿ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ, ਤਾਂ ਕਿ ਫਿਊਚਰ 'ਚ ਅਗਰ ਵੱਧਦੇ ਵੀ ਆਪਾਂ ਤਾਂ ਕੀ ਚੀਜ਼ ਠੀਕ ਹੈ? ਨਹੀਂ, ਡੈਫੀਨੇਟਲੀ ਜੀ। ਇਹ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਪਹਿਲਾਂ ਤੁਹਾਡੇ ਬਿਜ਼ਨਸ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨ ਲੱਗੇ ਹੈਗੇ ਆ, ਤੇ ਉਸ ਤੋਂ ਬਾਅਦ ਤੁਹਾਡਾ ਸਟਰਕਚਰ ਤੇ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ CPA ਹੈਗਾ ਆ, ਤੁਹਾਡਾ ਬੁੱਕਕੀਪਰ ਨਹੀਂ ਮੈਂ ਕਹੂੰਗਾ, CPA ਕਹੂੰਗਾ। ਤੁਸੀਂ CPA ਦੇ ਕੋਲੋਂ ਸਲਾਹ ਲੈ ਸਕਦੇ ਹੈਗੇ ਆ। ਸਾਡੇ ਖਿਆਲ ਦੇ ਵਿੱਚ ਜਿਹੜੀ ਆ ਕਾਰਪੋਰੇਸ਼ਨ ਬਣਾਉਣੀ ਆ, ਦੇਖੋ ਕਾਰਪੋਰੇਸ਼ਨ ਸਿਰਫ ਤੇ ਸਿਰਫ ਲੋਕਾਂ ਨੇ ਇਸ ਕਰਕੇ ਬਣਾਈ ਆ 1099 ਲੈਣ ਕਰਕੇ। ਸੋ ਕਾਰਪੋਰੇਸ਼ਨ ਦਾ ਹੋਰ ਕੋਈ ਫਾਇਦਾ ਨਹੀਂ ਚੱਕਦਾ ਹੈਗਾ, ਹੋਰ ਕੋਈ ਫਾਇਦਾ ਨਹੀਂ ਲੈਂਦਾ ਹੈਗਾ। ਜੇ ਕਾਰਪੋਰੇਸ਼ਨ ਬਣ ਗਈ ਆ, ਤੁਸੀਂ ਕਾਰਪੋਰੇਸ਼ਨ ਬਣਾਈ ਆ, ਤੁਸੀਂ ਜਿਹੜਾ ਐਸੈਟ ਆਪਣਾ ਲੈ ਰਹੇ ਹੈਗੇ ਆ ਉਹ ਕਾਰਪੋਰੇਸ਼ਨ ਦੇ ਨਾਂ ਤੇ ਲੈਣਾ ਆ। ਤੁਸੀਂ ਆਪਣੀ ਕੋਈ ਵੀ ਡਿਡਕਸ਼ਨਸ ਜਿਹੜੀਆਂ ਹੈਗੀਆਂ, ਮੰਨ ਲਓ ਕਾਰ ਲੈਣੀ, ਕੁਛ ਲੈਣਾ ਹੈ, ਜਿਹੜੀਆਂ ਚੀਜ਼ਾਂ ਤੁਸੀਂ ਲੈ ਸਕਦੇ ਆ ਕਾਰਪੋਰੇਸ਼ਨ ਦੇ ਨਾਂ ਤੇ, ਉਹ ਤੁਸੀਂ ਕਾਰਪੋਰੇਸ਼ਨ ਦੇ ਨਾਂ ਤੇ ਹੀ ਲਓ, ਕਿਉਂ ਉਹਦੇ ਜੇ ਬੈਨੀਫਿਟ ਨਹੀਂ ਲੈ ਰਹੇ ਤੇ ਕਾਰਪੋਰੇਸ਼ਨ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਆਪਾਂ ਹੁਣ ਪਿਛਲੇ ਸਾਲਾਂ ਦੇ ਵਿੱਚ ਰਾਜਕਰਨ ਲੋਕਾਂ ਨੇ ਅੰਨ੍ਹੇਵਾਹ ਕਾਰਪੋਰੇਸ਼ਨਾਂ ਬਣਾਈਆਂ ਹੈਗੀਆਂ, ਅੰਨ੍ਹੇਵਾਹ ਮਤਲਬ ਕਿ ਜਸਟ ਟੂ ਗੈਟ 1099। ਡਰਾਈਵਰਾਂ ਦੀਆਂ ਵੀ ਕਾਰਪੋਰੇਸ਼ਨਾਂ ਬਣਾ ਕੇ ਰੱਖਤੀਆਂ ਲੋਕਾਂ ਨੇ, ਵੀ ਉਹਨਾਂ ਨੂੰ ਵੀ 1099 ਦੇਈ ਜਾਂਦੇ ਉਹਨਾਂ ਦੀ ਕਾਰਪੋਰੇਸ਼ਨ ਦੇ ਨਾਂ ਦੇ ਥੱਲੇ, ਜਦ ਕਿ ਉਹਨੂੰ ਕਾਰਪੋਰੇਸ਼ਨ ਬਣਾ ਹੀ ਨਹੀਂ ਸਕਦਾ, ਜਾਂ ਉਹਦੀ ਕੋਈ ਕਾਰਪੋਰੇਸ਼ਨ ਕਿਸੇ ਹਿਸਾਬ ਨਾਲ ਕੋਈ ਤੁੱਕ ਹੀ ਨਹੀਂ ਬਣਦੀ। ਠੀਕ ਹੈ ਨਾ? ਸੋ ਕਾਰਪੋਰੇਸ਼ਨ ਬਣਾਓ, LLC ਬਣਾਓ, ਕੁਛ ਵੀ ਬਣਾਓ, ਆਪਣੇ CPA ਨਾਲ ਸਲਾਹ ਕਰਕੇ ਬਣਾਓ, ਆਪਣਾ ਸਟਰਕਚਰ ਦੇਖ ਕੇ ਬਣਾਓ, ਤੇ ਫਿਰ ਉਸ ਕਾਰਪੋਰੇਸ਼ਨ ਉਸ LLC ਦਾ ਫੁੱਲ ਬੈਨੀਫਿਟ ਲਓ। ਤੁਸੀਂ ਬੈਨੀਫਿਟ ਕੋਈ ਨਹੀਂ ਲੈਂਦਾ ਹੈਗਾ, ਬਹੁਤ ਘੱਟ ਲੋਕ ਆ ਜਿਹੜੇ LLC ਤੇ ਕਾਰਪੋਰੇਸ਼ਨ ਦਾ ਬੈਨੀਫਿਟ ਲੈਂਦੇ ਆ। ਜੀ ਜੋ ਵੀ ਤੁਸੀਂ ਡਿਸਾਈਡ ਕਰਨਾ ਆ, ਜਿੱਦਾਂ ਕਿਹਾ ਵੀ CPA ਦੇ ਨਾਲ ਸਲਾਹ ਕਰਕੇ ਉਸ ਨੂੰ ਆਪਣਾ ਬਿਜ਼ਨਸ ਮਾਡਲ ਸਮਝਾਓ ਤੇ ਉਹਨੂੰ ਦੇਖੋ ਵੀ ਕੀ ਤੁਹਾਨੂੰ ਇਸ 'ਚ ਕਿਹੜੀ ਚੀਜ਼ 'ਚ ਜਿਹੜਾ ਉਹ ਫਾਇਦਾ ਰਾਜਕਰਨ ਮੈਜੋਰਟੀ ਤੌਰ ਤੇ ਲੋਕਾਂ ਨੂੰ ਇਹ ਕਿਹਾ ਜਾਂਦਾ ਕਾਰਪੋਰੇਸ਼ਨ ਬਣਾਉਣ ਨੂੰ ਕਿ ਕੱਲ ਨੂੰ ਕੋਈ ਲਾਸੂਟ ਹੋ ਗਿਆ ਤੇ ਤੈਨੂੰ ਕੋਈ ਫਰਕ ਨਹੀਂ ਪੈਣਾ। ਜ਼ਿਆਦਾਤਰ ਜਿਹੜੀਆਂ ਕਾਰਪੋਰੇਸ਼ਨਾਂ ਇਸ ਤੁੱਕ ਦੇ ਨਾਲ ਬਣਾਈਆਂ ਜਾਂਦੀਆਂ ਵੀ ਕੱਲ ਨੂੰ ਤੇਰੇ ਤੇ ਲਾਸੂਟ ਹੋ ਗਿਆ, ਕੱਲ ਨੂੰ ਤੇਰੇ ਕੋਲ ਪੰਗਾ ਪੈ ਗਿਆ, ਇਹ ਤੇਰੀ ਫਿਰ ਬਸ, ਉਹ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ। ਜੇ ਕੱਲ ਨੂੰ ਕੋਈ ਤੁਸੀਂ ਗਲਤੀ ਕੀਤੀ ਆ, ਕੁਝ ਕੀਤਾ ਆ, ਕੁਝ ਹੋ ਗਿਆ, ਤੇ ਉਹਦੇ 'ਚ ਉਹ ਪਰਸਨਲ ਤੱਕ ਵੀ ਚਲੇ ਜਾਂਦੇ ਆ, ਉਹ ਕੋਈ ਵੱਡੀ ਗੱਲ ਨਹੀਂ ਹੈਗੀ। ਠੀਕ ਹੈ ਨਾ? ਸੋ ਇਸ ਤੁੱਕ ਦੇ ਨਾਲ, ਇਸ ਸੋਚ ਦੇ ਨਾਲ ਕਾਰਪੋਰੇਸ਼ਨ ਬਣਾਇਓ ਕਿ ਕੱਲ ਨੂੰ ਮੈਂ ਲਾਸੂਟ ਤੋਂ ਬਚਣਾ ਹੈ। ਇਸ ਤੁੱਕ ਨਾਲ ਬਣਾਓ ਕਿ ਮੈਂ ਕਾਰਪੋਰੇਸ਼ਨ ਐਜ਼ ਅ ਕਾਰਪੋਰੇਸ਼ਨ ਰਨ ਕਰਨੀ ਆ ਤੇ ਉਹਦੇ ਸਾਰੇ ਬੈਨੀਫਿਟ ਲਾਈਵ ਲੈਣੇ ਆ। ਜੀ, ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ, ਤੇ ਮਾਫੀ ਚਾਹੁੰਦੇ ਹੋਰ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ, ਤੇ ਅਗਲੀ ਵਾਰ ਫਿਰ ਮਿਲਦੇ ਆ ਕੁਝ ਹੋਰ ਨਵੀਆਂ ਜਿਹੜੀਆਂ ਗੱਲਾਂ, ਨਵੀਆਂ ਖਬਰਾਂ, ਤੇ ਕੀ ਟਰੱਕਿੰਗ ਇੰਡਸਟਰੀ 'ਚ ਚੇਂਜਸ, ਤਬਦੀਲੀਆਂ ਜਿਹੜੀਆਂ ਉਹ ਆ ਰਹੀਆਂ, ਕਿੱਦਾਂ ਉਸ ਦੇ ਇਫੈਕਟ ਹੈਗੇ ਆ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਸਾਂਝਾ ਕਰਾਂਗੇ, ਫਿਰ ਤੁਹਾਡੇ ਨਾਲ ਵਿਚਾਰ ਲਵਾਂਗੇ ਤੁਹਾਡੇ ਵੀ। ਤੇ ਰਮਨ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਮਿਲਦੇ ਆ ਜੀ ਅਗਲੀ ਵਾਰ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।